ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ, ਉੱਘੇ ਲੇਖਕ ਅਤੇ ਸਰਗਰਮ ਸਮਾਜਿਕ ਕਾਰਕੁਨ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੇ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 468-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 468-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾਅ ਫਰਮ ਵਾਲੇ, ਜੇ ਟਰਕੀਅਨ ਟੋਰਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ ਸੈਨ ਹੋਜ਼ੇ, ਓਂਕਾਰ ਸਿੰਘ ਫ੍ਰੈਜ਼ਨੋ, ਗੁਰਨਾਮ ਸਿੰਘ ਐਂਟੀਲੀਓਪ, ਜਰਨੈਲ ਸਿੰਘ ਸਿਆਟਲ, ਮਨਦੀਪ ਢਿੱਲੋਂ ਯੂਨੀਵਰਸਿਟੀ ਤੇ ਲਾਲੀ ਸਿੰਘ ਗਰੇਵਾਲ ਫਰੀਮਾਉਂਟ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 468-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2026 ਦੀ 20 ਮਈ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਬੁੱਧਵਾਰ ਹੈ। ਖਬਰਾਂ ਦੀ ਸ਼ੁਰੂਆਤ ਕਰੀਏ ਸ਼ਰਮਾ ਜੀ ਆਪਾਂ ਆਮ ਆਦਮੀ ਪਾਰਟੀ ਤੋਂ। ਖਾਸੀ ਚਰਚਾ ਹੋ ਰਹੀ ਹੈ ਕਿ ਪਾਰਟੀ ਦੇ ਜਿਹੜੇ ਪੰਜਾਬ ਦੇ ਲੀਡਰ ਨੇ ਉਹ ਦਿੱਲੀ ਵਾਲਿਆਂ ਦੇ ਗਲ ਪੈਣ ਲੱਗੇ ਨੇ। ਹੁਣ ਆਪ ਦੋ ਫਾੜ ਹੋ ਚੁੱਕੀ ਹੈ ਜਾਂ ਇਹਨਾਂ ਦੇ ਆਕਾ ਬਦਲ ਰਹੇ ਨੇ ਜੀ? ਪ੍ਰਵੀਨ ਜੀ, ਪੰਜਾਬ ਦੇ ਵਿੱਚ ਜਦੋਂ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਦਿੱਲੀ ਤੋਂ ਆ ਕੇ ਇੱਥੇ ਵਰਕਰਾਂ ਨੂੰ ਚਲਾਉਣ ਦੇ ਲਈ ਵਲੰਟੀਅਰ ਬਣਾ ਕੇ ਉਹਨਾਂ ਨੂੰ ਇੱਕ ਤਰ੍ਹਾਂ ਨਾਲ ਹੱਕਣ ਦੇ ਲਈ ਤਤਪਰ ਸੀ, ਤਦ ਵੀ ਅਸੀਂ ਇਸੇ ਪਲੇਟਫਾਰਮ ਤੇ ਜਾਂ ਵੱਖ-ਵੱਖ ਮਾਧਿਅਮ ਤੇ ਗੱਲ ਕਰਦੇ ਰਹੇ ਹਾਂ ਕਿ ਬਈ ਇਹ ਪੰਜਾਬ ਹੈ, ਇਹਨੂੰ ਦਿੱਲੀ ਵਾਂਗ ਚਲਾਉਣ ਦੀ ਕੋਸ਼ਿਸ਼ ਨਾ ਕਰੋ ਜਾਂ ਇਹ ਬਾਹਰੋਂ ਨਹੀਂ ਚੱਲਣਾ। ਸਹੀ ਹੈ, ਬਿਲਕੁਲ ਜੀ। ਪਰ ਤਦ ਕੁਰਸੀਆਂ ਦੀ ਲਾਲਸਾ ਦੇ ਵਿੱਚ, ਅਹੁਦਿਆਂ ਦੀ ਲਾਲਸਾਵਾਂ ਦੇ ਵਿੱਚ ਕਈਆਂ ਨੇ ਆਪਣੀਆਂ ਗਰਦਨਾਂ ਝੁਕਾ ਲਈਆਂ ਤੇ ਹੈ ਨਾ, ਤੇ ਮੁੱਲ ਤਾਰਿਆ ਫਿਰ ਕਿ ਹਾਂ ਜੀ ਚਲੋ। ਪਰ ਜਿਹੜਾ ਸਵਾਲ ਅਸੀਂ 2022 ਚ ਕਰ ਰਹੇ ਸੀ ਕਿ ਪੰਜਾਬ ਨੂੰ ਪੰਜਾਬ ਸਰਕਾਰ ਨਾ ਚਲਾ ਕੇ ਦਿੱਲੀ ਵਾਲੇ ਕੁਝ ਲੀਡਰ ਚਲਾ ਰਹੇ ਨੇ, ਅੱਜ ਇਹੀ ਸਵਾਲ ਆਮ ਆਦਮੀ ਪਾਰਟੀ ਦੇ MLA ਕਰਨ ਵੀ ਲੱਗੇ ਨੇ ਤੇ ਬਾਹਰ ਆ ਕੇ ਦੱਸਣ ਵੀ ਲੱਗੇ ਨੇ। ਜਿਹੜੇ 4 ਸਾਲਾਂ ਚ ਕੋਈ ਗੱਲ ਨਹੀਂ ਦੱਸਦੇ ਸੀ ਅੰਦਰ, ਸਹੀ ਹੈ, ਉਹ ਹੁਣ ਖੁੱਲੇਆਮ ਦੱਸਣ ਵੀ ਲੱਗ ਪਏ ਨੇ। ਤੁਸੀਂ ਇਹ ਦੇਖੋ ਕਿ ਸਮੇਂ-ਸਮੇਂ ਇੱਥੇ ਦ੍ਰਿਸ਼ ਬਦਲਦਾ ਰਿਹਾ। ਜਦੋਂ ਆਮ ਆਦਮੀ ਪਾਰਟੀ ਦੇ ਆਪ ਮੁਹਾਰੇ ਪੰਜਾਬ ਨੇ 4 ਲੋਕ ਸਭਾ ਮੈਂਬਰ ਜਿਤਾ ਕੇ ਭੇਜੇ, ਤਦ ਇਹਨਾਂ ਨੇ ਪੰਜਾਬ ਨੂੰ ਚਲਾਉਣ ਦੇ ਲਈ ਸੰਜੇ ਸਿੰਘ ਤੇ ਦੁਰਗੇਸ਼ ਪਾਠਕ ਭੇਜਤੇ। ਜਦੋਂ ਉਹ ਨਕਾਰੇ, ਫਿਰ ਰਾਘਵ ਚੱਡਾ ਭੇਜਤਾ। ਜੀ। ਜਦੋਂ ਰਾਘਵ ਚੱਡਾ ਤੋਂ ਮੋਹ ਭੰਗ ਹੋਣ ਲੱਗਿਆ, ਫਿਰ ਸੰਦੀਪ ਪਾਠਕ ਭੇਜਤਾ। ਤੇ ਜਦੋਂ ਉਧਰੋਂ ਇਹਨਾਂ ਨੂੰ ਆਪ ਨੂੰ ਵੀ ਗੜਬੜ ਹੋਣ ਲੱਗਦੀ ਦਿਖਣ ਲੱਗ ਪਈ, ਫਿਰ ਇਹਨਾਂ ਨੇ ਮਨੀਸ਼ ਸਿਸੋਦੀਆ ਤੇ ਸਤਿੰਦਰ ਜੈਨ ਭੇਜਤੇ। ਅਸਲ ਚ ਉਹ ਭੇਜੇ ਵੀ ਕਾਹਦੇ, ਉਹ ਐਡਜਸਟਮੈਂਟਾਂ ਕੀਤੀਆਂ ਕਿ ਦਿੱਲੀ ਤੋਂ ਹਾਰ ਕੇ ਜਿੰਨੇ ਲੀਡਰ ਵਿਹਲੇ ਸੀ ਉਹ ਸਾਰੇ ਪੰਜਾਬ ਚ ਐਡਜਸਟ ਕਰ ਦੋ, ਖਜ਼ਾਨਾ ਪੰਜਾਬ ਦਾ, ਤਨਖਾਹਾਂ ਪੰਜਾਬ ਦੀ, ਰਹਿਣ ਸਹਿਣ ਪੰਜਾਬ ਦਾ, ਇੱਥੋਂ ਬੈਠ ਕੇ ਚਲਾਓ। ਸਹੀ ਹੈ। ਉਹ ਮਾਲਕਾਂ ਵਾਂਗ ਆਰਡਰ ਕਰਦੇ ਨੇ, ਮਾਲਕਾਂ ਵਾਂਗ ਹੁਕਮ ਕਰਦੇ ਨੇ। ਹੁਣ ਜਿਉਂ-ਜਿਉਂ ਚੋਣਾਂ ਨੇੜੇ ਜਾ ਰਹੀਆਂ ਨੇ ਤੇ ਆਮ ਆਦਮੀ ਪਾਰਟੀ ਦੀ ਜਿਹੜੀ ਗੱਲ ਆਪਾਂ ਕਰਦੇ ਰਹੇ ਕਿ 40 ਤੋਂ 42 ਦੀਆਂ ਟਿਕਟਾਂ ਘੱਟ ਹੋਣਗੀਆਂ, ਹੁਣ ਜਿਨ੍ਹਾਂ ਨੂੰ ਇਹ ਲੱਗਦਾ ਕਿ ਗਾਹਾਂ ਨੂੰ ਟਿਕਟ ਵੀ ਨਹੀਂ ਮਿਲਣੀ, ਹੋਰ ਕਿਸੇ ਨੇ ਪੁੱਛਣਾ ਵੀ ਨਹੀਂ, ਉਹਨੂੰ ਭੜਾਸ ਤਾਂ ਕੱਢ ਜਾਓ। ਸਹੀ ਹੈ, ਬਿਲਕੁਲ ਜੀ। ਕਿਉਂ ਇਸ ਲਈ ਸਵਾਲ ਕਰਨ ਲੱਗੇ ਨੇ। ਪਰ ਸਵਾਲ ਕੱਲਾ ਭੜਾਸ ਕੱਢਣ ਦਾ ਨਹੀਂ, ਕੁਝ ਲੀਡਰ ਸੁਹਿਰਦ ਹੈਗੇ ਜੀ। ਸਹੀ ਹੈ, ਜਿਹੜੇ ਦਮ ਵੀ ਰੱਖਦੇ ਨੇ, ਜਿਹੜੇ ਪੰਜਾਬ ਦੀ ਤਸਵੀਰ ਨੂੰ ਵੀ ਸਮਝਦੇ ਨੇ, ਜਿਨ੍ਹਾਂ ਨੇ ਇਸ ਸਿਸਟਮ 'ਚ ਵੀ ਰਹਿ ਕੇ ਆਪਣੀ ਦਿੱਖ ਕੁਛ ਨਾ ਕੁਛ ਕਾਇਮ ਰੱਖੀ ਹੋਈ ਹੈ। ਉਹਨਾਂ ਲੀਡਰਾਂ ਤੋਂ ਇੱਕ ਨਾਮ ਹੈ ਗੁਰਮੀਤ ਸਿੰਘ ਖੁੱਡੀਆਂ ਦਾ ਜੀ। ਕਿਸਾਨੀ ਪਰਿਵਾਰ ਨਾਲ ਸੰਬੰਧਿਤ ਨੇ, ਪੁਰਾਣੇ ਘਾਗ ਲੀਡਰ ਨੇ, ਬਾਦਲਾਂ ਪਰਿਵਾਰ ਨਾਲ ਟੱਕਰ ਲੈਂਦੇ ਰਹੇ ਨੇ, ਹੈ ਨਾ। ਤੇ ਉਹ ਖੁੱਡੀਆਂ ਹੋਰੀ ਕਹਿੰਦੇ ਜੀ ਕਿ ਮਨੀਸ਼ ਸਿਸੋਦੀਆ ਨੂੰ ਸਵਾਲ ਕਰ ਬੈਠੇ ਜੀ। ਤੇ ਮਨੀਸ਼ ਸਿਸੋਦੀਆ ਉਹ ਕਹਿੰਦਾ, ਮੈਂ ਮਾਲਕ, ਤੁਸੀਂ ਮੇਰੇ ਫੀਲੇ, ਤੁਹਾਡੀ ਕਿਵੇਂ ਤੁਸੀਂ ਮੈਨੂੰ ਸਵਾਲ ਕਰਨ। ਤੇ ਬਸ ਉਹ ਫਿਰ ਜੁਰਤ ਜਦੋਂ ਜਾਗੀ ਪੰਜਾਬ ਵਾਲੀ, ਫਿਰ ਕਹਿੰਦੇ ਭੱਜਣ ਨੂੰ ਥਾਂ ਨਹੀਂ ਮਿਲਿਆ ਮਨੀਸ਼ ਸਿਸੋਦੀਆ। ਦੱਸਣ ਲਈ ਖੁੱਲ ਕੇ ਕੋਈ ਤਿਆਰ ਨਹੀਂ, ਪਰ ਗੱਲ ਅੰਦਰੋਂ ਹੀ ਬਾਹਰ ਆਈ ਹੈ। ਇਹ ਉਹਨੇ ਸੱਚਾਈ ਹੈ ਪੂਰੀ ਤਰ੍ਹਾਂ ਕਿ ਜਲੰਧਰ ਦੇ ਵਿੱਚ ਪਹਿਲੀ ਬੈਠਕ ਹੁੰਦੀ ਹੈ ਇੱਕ ਜੀ। ਉਸ ਬੈਠਕ ਦੇ ਵਿੱਚ ਆਮ ਆਦਮੀ ਪਾਰਟੀ ਦੇ MLA ਦੀ ਚੰਗੀ ਕਲਾਸ ਲੱਗਦੀ ਹੈ, ਔਰ ਆਪਾਂ ਉਸ ਖਬਰ ਨੂੰ ਇਸੇ ਹਵਾਲੇ ਨਾਲ ਕੀਤਾ ਵੀ ਸੀ ਕਿ ਪੰਜਾਬ ਦੇ ਲੀਡਰਾਂ ਦੀ ਲੱਗੀ ਕਲਾਸ ਹੈ ਨਾ, ਦਿੱਲੀ ਵਾਲਿਆਂ ਨੇ ਲਈ ਕਲਾਸ। ਤੇ ਫਿਰ ਉਹ ਤੋਂ ਬਾਅਦ
ਇੱਕ ਜਲੰਧਰ ਦੇ ਵਿੱਚ ਹੀ ਮੀਟਿੰਗ ਹੁੰਦੀ ਹੈ ਜੀ, ਚੋ ਗੋਲ ਚੱਕਰ ਚੋਂ ਕਢਾਓ ਜੀ, ਇਹਨਾਂ ਨੂੰ ਲੰਘਾਓ ਜੀ, ਇਹ ਕਰੋ ਜੀ। ਜਦੋਂ ਰਾਘਵ ਚੱਡਾ ਪਾਰਟੀ ਚਲੀ ਗਈ ਤੇ ਇਹਨਾਂ ਨੂੰ ਕਿਹਾ ਵੀ ਕਿਤੇ ਇਹ ਨਾ ਭੱਜ ਜਾਣ, ਤੇ ਮੀਡੀਆ 'ਚ ਰੌਲਾ ਪਿਆ ਕਿ ਲਓ ਜੀ ਇਹਨਾਂ ਨੂੰ, ਤਾਂ ਫਿਰ ਇਹਨਾਂ ਨੇ ਰੂਪ ਜਿਹਾ ਬਦਲ ਲਿਆ ਕਿ ਨਹੀਂ ਨਹੀਂ ਜੀ, ਅਸੀਂ ਤਾਂ ਸਿਰਫ ਮਾਨਸਿਕ ਤੌਰ ਤੇ ਹਲਕਾ ਫੁਲਕਾ ਮਹਿਸੂਸ ਕਰਨ ਲਈ ਉਹੀ ਇਕੱਠੇ ਹੋਏ ਆ ਜੀ। ਇੱਕ ਮੀਟਿੰਗ ਉਹ ਜਿਹਦੇ ਵਿੱਚ ਭਗਵੰਤ ਮਾਨ ਜਾਂਦੇ ਨੇ, ਦੂਜੀ ਮੀਟਿੰਗ ਉਹ ਜਿਹ 'ਚ ਭਗਵੰਤ ਮਾਨ ਆਨਲਾਈਨ ਸੰਬੋਧਨ ਕਰਦੇ ਨੇ, ਤੀਜੀ ਮੀਟਿੰਗ ਪਰਸੋਂ ਲੁਧਿਆਣੇ 'ਚ ਹੋਈ ਹੈ ਜਿਹ 'ਚ ਭਗਵੰਤ ਮਾਨ ਨਹੀਂ ਜਾਂਦੇ। ਠੀਕ ਹੈ। ਕੀ ਭਗਵੰਤ ਮਾਨ ਵੀ ਲੱਤ ਡਾਉਣ ਲੱਗੇ ਨੇ? ਕੀ ਭਗਵੰਤ ਮਾਨ ਵੀ ਦਿੱਲੀ ਨੂੰ ਅੱਖਾਂ ਦਿਖਾਉਣ ਲੱਗੇ ਨੇ? ਕਹਿੰਦੇ ਇੱਕ ਭਰੀ ਮੀਟਿੰਗ ਦੇ ਵਿੱਚ ਭਗਵੰਤ ਮਾਨ ਨੇ ਐਮਐਲਏ ਨੂੰ ਕਹਿਤਾ ਸੀ ਕਿਆ ਦਿੱਲੀ ਵਾਲਿਆਂ ਕਨੀ ਨਾ ਦੇਖੀ ਜਾਓ, ਉੱਥੋਂ ਸ਼ਤਾਬਦੀ ਦੀਆਂ ਟਿਕਟਾਂ ਮਿਲਦੀਆਂ, ਐਮਐਲਏ ਟਿਕਟਾਂ ਇੱਥੋਂ ਹੀ ਦੇਵਾਂਗੇ। ਤੇ ਦਿੱਲੀ ਵਾਲਿਆਂ ਦੀ ਹਾਜ਼ਰੀ 'ਚ ਇਹ ਗੱਲ ਕਹੀ, ਕਹਿੰਦੇ ਦਿੱਲੀ ਵਾਲਿਆਂ ਦੇ ਰੰਗ ਉੱਡ ਗਿਆ ਸੀ ਜੀ। ਤੇ ਹੁਣ ਉਸ ਤੋਂ ਅਗਲੀ ਕੜੀ ਵਜੋਂ ਦੇਖਿਆ ਜਾਵੇ ਇਹਨੂੰ, ਕਿ ਲੁਧਿਆਣੇ ਦੀ ਬੈਠਕ ਦੇ ਵਿੱਚ ਜਦੋਂ ਬੈਠਕ ਨਿਬੇੜ ਕੇ ਮਨੀਸ਼ ਸਿਸੋਦੀਆ ਸਟੇਜ ਤੋਂ ਉਤਰ ਰਹੇ ਸੀ, ਕਿਉਂਕਿ ਉਸ ਬੈਠਕ ਦੇ ਵਿੱਚ ਕੁਝ ਐਮਐਲਏਆਂ ਨੇ ਟਿਕਟ ਵੰਡ ਨੂੰ ਲੈ ਕੇ ਸਵਾਲ ਕੀਤੇ ਕਿ ਜਨਾਬ ਸਾਡੇ ਹਲਕੇ 'ਚ ਠੀਕ ਨਹੀਂ ਹੋਇਆ, ਗਲਤ ਟਿਕਟਾਂ ਦੇ ਦਿੱਤੀਆਂ ਜੀ, ਬਾਹਰਲਿਆਂ ਨੂੰ ਟਿਕਟਾਂ ਦੇ ਦਿੱਤੀਆਂ ਜੀ, ਪਾਰਟੀ ਵਰਕਰ ਰਹਿ ਗਏ ਜੀ, ਜਿਹਨੂੰ ਅਸੀਂ ਚਾਹੁੰਦੇ ਸੀ ਜਿਹੜਾ ਜਿੱਤਣ ਦੀ ਉਹਨੂੰ ਨਹੀਂ, ਮਤਲਬ ਹਰੇਕ ਨੇ ਆਪਣਾ ਆਪਣਾ ਗਿਲਾ ਸ਼ਿਕਵਾ ਜਾਂ ਬੜੇ ਨਪੇ ਤੁਲੇ ਸ਼ਬਦਾਂ 'ਚ ਰੱਖਿਆ। ਚਾਹੇ ਉਹ ਸਮਾਣੇ ਵਾਲਾ ਮਸਲਾ ਹੋਵੇ, ਚਾਹੇ ਬਠਿੰਡੇ ਵਾਲਾ ਮਸਲਾ ਹੋਵੇ, ਚਾਹੇ ਫਿਰੋਜ਼ਪੁਰ ਵਾਲਾ ਹੋਵੇ, ਚਾਹੇ ਰਾਜਪੁਰੇ ਵਾਲਾ ਹੋਵੇ, ਹਨਾ, ਜਿੱਥੇ ਜਿੱਥੇ ਦੇ ਮਾਮਲੇ ਆਏ ਜੀ। ਪਰ ਕਹਿੰਦੇ ਕਿ ਗੁਰਮੀਤ ਖੁੱਡੀਆਂ ਦੀ ਤਸੱਲੀ ਨਹੀਂ ਹੋਈ, ਕਿ ਮੈਨੂੰ ਤਸੱਲੀ ਵਕਤ ਜਵਾਬ ਨਹੀਂ ਮਿਲਿਆ। ਤੇ ਜਦੋਂ ਮਨੀਸ਼ ਸਿਸੋਦੀਆ ਥੱਲੇ ਉਤਰ ਰਹੇ ਸੀ, ਬੈਠਕ ਨਿਬੇੜ ਕੇ ਉਹਨਾਂ ਨੇ ਦੁਬਾਰਾ ਘੇਰ ਲਿਆ ਤੇ ਕਹਿੰਦੇ ਕਿ ਉਹਨਾਂ ਨੇ ਬੜੇ ਅਦਬ ਨਾਲ ਕਿਹਾ ਕਿ ਸਿਸੋਦੀਆ ਸਾਹਿਬ, ਬਠਿੰਡਾ ਦੇ ਵਿੱਚ ਅਸੀਂ ਗਲਤ ਕੀਤਾ, ਜਿਨ੍ਹਾਂ ਦੇ ਸੰਬੰਧ ਦੂਜੀਆਂ ਪਾਰਟੀਆਂ ਨਾਲ ਨੇ ਉਹਨਾਂ ਨੂੰ ਅਸੀਂ ਟਿਕਟਾਂ ਦੇ ਦਿੱਤੀਆਂ। ਠੀਕ ਆ। ਜਿਹੜੇ ਬੰਦੇ ਆਪਣੇ ਨਾਲ ਖੜੇ ਨੇ, ਆਪਣੇ ਲਈ ਲੜੇ ਨੇ, ਤੇ ਉਹਨਾਂ ਨੂੰ ਅਸੀਂ ਦਰਕਨਾਰ ਕਰਤਾ। ਇਹ ਆਪਣੇ ਲਈ ਵੀ, ਆਪਣੀ ਪਾਰਟੀ ਲਈ ਵੀ ਫਾਇਦਾ ਨਹੀਂ, ਅੱਗੇ ਆਪਾਂ ਚੋਣਾਂ 'ਚ ਜਾਣਾ। ਤੇ ਮਾਲਕ ਤਾਂ ਮਾਲਕ ਹੁੰਦਾ, ਤੇ ਮਾਲਕ ਕਹਿੰਦੇ ਕਿ ਫਿਰ ਉਹਦੀ ਮਾਲਕੀ ਜਾਗ ਪਈ, ਤੇ ਉਹ ਕਹਿੰਦਾ ਵੀ ਆਪ ਬਤਾਓਗੇ ਮੁਝੇ, ਆਪਕਾ ਹਲਕਾ ਲੰਬੀ ਹੈ, ਆਪਣੀ ਲੰਬੀ ਤੱਕ ਰਹੋ, ਬਠਿੰਡਾ की तरफ मत देखो। अच्छा। ਤੇ ਕਹਿੰਦੇ ਗੁਰਮੀਤ ਖੁੱਡੀਆਂ ਨੇ ਕਿਹਾ ਕਿ ਉਹੀ ਬਠਿੰਡਾ ਹੈ ਜਿੱਥੋਂ ਮੈਂ ਲੋਕ ਸਭਾ ਲੜਾਈ ਸੀ। ਇਹ ਬਠਿੰਡਾ ਮੇਰਾ ਜ਼ਿਲ੍ਹਾ ਹੈ, ਮੈਨੂੰ ਪਤਾ ਉੱਥੇ ਕੀ ਚਾਹੀਦਾ ਕੀ ਨਹੀਂ ਚਾਹੀਦਾ ਜੀ। ਤੇ ਰਹੀ ਗੱਲ, ਫਿਰ ਮੈਂ ਮੰਤਰੀ ਆ, ਮੈਂ ਪੂਰੇ ਪੰਜਾਬ ਨੂੰ ਜਾਣਦਾ ਕੀ ਹੈ, ਤੇ ਐ ਨਹੀਂ ਚੱਲੂਗਾ ਕਹਿੰਦੇ। ਤੇ ਕਹਿੰਦੇ ਅੱਗੇ ਮਨੀਸ਼ ਸਿਸੋਦੀਆ ਨੇ ਕਿ ਨਹੀਂ ਨਹੀਂ ऐसी बात नहीं है, हमने दिल्ली चलाया, हमें पता है चुनाव कैसे होते हैं, क्या करना। ਤੇ ਅੱਗੋਂ ਜਦੋਂ ਦੋ ਟੁੱਕ ਜਵਾਬ ਮਿਲਿਆ ਗੁਰਮੀਤ ਖੁੱਡੀਆਂ ਕੋਲੋਂ, ਕਹਿੰਦਾ ਮੈਨੂੰ ਪਤਾ ਕਿੰਨਾ ਕੁ ਦਿੱਲੀ ਚਲਾਇਆ, ਤਾਂ ਹੀ ਹਾਰ ਕੇ ਇੱਥੇ ਬੈਠੇ ਹੋ ਬਸ। ਅੱਛਾ। ਰੰਗ ਉੱਡ ਗਿਆ ਜਨਾਬ ਦਾ। ਤੇ ਆਲੇ ਦੁਆਲੇ ਦੇਖਣ ਨੂੰ ਮਜਬੂਰ ਹੋ ਗਏ ਕਿ ਕੋਈ ਅੱਖਾਂ ਚਰਾ ਰਿਹਾ ਕਿ ਨਹੀਂ ਚਰਾ ਰਿਹਾ, ਪਰ 100-150 ਦੇ ਤੋਂ ਵੀ ਵੱਧ, ਕਿਉਂਕਿ ਐਮਐਲਏ ਲਗਭਗ ਸਾਰੇ ਸੀ, ਕੁਝ ਵਰਕਰ, ਕੁਝ ਲੀਡਰ ਸੀ, ਕੁਝ ਚਹੇਤੇ ਸੀ। ਉਸ ਭੀੜ ਦੇ ਵਿੱਚ ਜਦੋਂ ਇਹ ਕਿਹਾ ਗਿਆ ਤੇ ਗੱਲ ਇੱਥੇ ਨਹੀਂ ਹੋਈ। ਉਹ ਤੋਂ ਬਾਅਦ ਕੁਝ ਤਲਖ ਬੋਲ ਮਨੀਸ਼ ਸਿਸੋਦੀਆ ਵੱਲੋਂ ਆਏ, ਤੇ ਫਿਰ ਗੁਰਮੀਤ ਖੁੱਡੀਆਂ ਨੇ ਕਿਹਾ ਕਿ ਪੰਜਾਬ ਹੈ ਜਨਾਬ, ਐ ਨਾ ਸਮਝਿਓ। ਸਹੀ ਹੈ। ਤੇ ਫਿਰ ਉਹਨਾਂ ਨੇ ਮੋੜ ਕੇ ਕਹਿੰਦੇ ਬਾਕੀਆਂ ਨੂੰ ਕਿਹਾ, ਕਹਿੰਦੇ ਮੇਰੇ ਕੰਨਾਂ 'ਚ ਫੂਕਾਂ ਮਾਰਦੇ ਰਹੇ ਨੂੰ, ਮੈਂ ਤਾਂ ਗੱਲ ਕਹਿਤੀ, ਹੁਣ ਤੋਂ ਨਹੀਂ ਬੋਲੂੰਦਾ। ਪਰ ਬਾਕੀਆਂ ਨੇ ਬੋਲਿਆ ਤਾਂ ਨਹੀਂ, ਪਰ ਉਹ ਖੜੇ ਰਹਿਣਾ ਹੀ ਬਹੁਤ ਸੀ ਕਿ ਹਾਂ ਮਨੀਸ਼ ਸਿਸੋਦੀਆ ਦੀ ਇੰਨਾ ਹੀ ਬਹੁਤ ਸੀ ਕਿ ਲੈ ਵੀ ਇਹ ਤਾਂ ਕੰਮ ਹੋ ਗਿਆ ਜੀ। ਹੁਣ ਸਵਾਲ ਇਹ ਹੈ ਕਿ ਜਦੋਂ ਆਪਾਂ ਕਹੀਏ ਰਾਘਵ ਚੱਡਾ ਆਇਆ ਤਾਂ ਸੰਜੇ ਸਿੰਘ ਤੇ ਦਰਖੇਸ਼ ਪਾਠਕ ਭੱਜੇ, ਤੇ ਜਦੋਂ ਰਾਘਵ ਚੱਡਾ ਭੱਜਿਆ ਤਾਂ ਸੰਦੀਪ ਪਾਠਕ ਆਇਆ। ਸਹੀ ਹੈ। ਜਦੋਂ ਸੰਦੀਪ ਪਾਠਕ ਭੱਜਿਆ ਤਾਂ ਵਿਭਵ ਕੁਮਾਰ, ਮਨੀਸ਼ ਸਿਸੋਦੀਆ, ਸਤਿੰਦਰ ਜੈਨ ਆਏ। ਹੁਣ ਕੌਣ ਆਊਗਾ? ਤੇ ਹੁਣ ਭੱਜਣ ਦੀ ਵਾਰੀ ਮਨੀਸ਼ ਸਿਸੋਦੀਆ ਦੀ ਸੀ, ਤੇ ਪੰਜਾਬ ਆਉਣ ਦੀ ਵਾਰੀ ਕੇਜਰੀਵਾਲ ਦੀ ਸੀ। ਤੁਸੀਂ ਮੰਨ ਸਕਦੇ ਹੋ ਕਿ ਨਗਰ ਨਿਗਮ ਦੀਆਂ ਚੋਣਾਂ ਚੱਲ ਰਹੀਆਂ ਹੁਣ ਜੀ ਜੀ ਜੀ, ਤੇ ਮਨੀਸ਼ ਸਿਸੋਦੀਆ ਲੁਧਿਆਣੇ 'ਚ ਬੈਠਕਾਂ ਲਵੇ, ਦਾ ਮਤਲਬ ਕੁਛ ਤਾਂ ਅੰਦਰ ਗੜਬੜ ਸੀ ਨਾ, ਤਾਂ ਬੈਠਕ ਲੈਣੀ ਪਈ। ਤੇ ਇਸ ਬੈਠਕ ਦੇ ਵਿੱਚ ਜੇ ਖਿਲਾਰਾ ਪਿਆ ਤਾਂ ਜਿਹਦਾ ਪ੍ਰੋਗਰਾਮ ਵੀ ਨਹੀਂ, ਉਹ ਕੇਜਰੀਵਾਲ ਭੱਜਿਆ ਆ ਕੱਲ ਪੰਜਾਬ ਨੂੰ। 2 ਦਿਨ ਮੈਂ ਯਹੀਂ ਰਹੂੰਗਾ, ਮੈਂ ਸੰਗਠਨ ਕੀ ਬੈਠਕ ਲੂੰਗਾ। ਬਈ ਤੁਸੀਂ ਕਹੋ ਪੀਕ ਤੇ ਚੋਣਾਂ ਨੇ, ਆਪਣੇ ਆਪਣੇ ਹਲਕੇ ਦੇਖੋ, ਜਾ ਕੇ ਆਪਣੇ ਆਪਣੇ ਸ਼ਹਿਰ ਦੇਖੋ, ਤੇ ਤੁਸੀਂ ਬੈਠਕਾਂ ਲੈਂਦੇ ਫਿਰਦੇ ਹੋ, ਉਹਦਾ ਮਤਲਬ ਗੜਬੜ ਤਾਂ ਹੋਊਗੀ। ਸਹੀ ਹੈ, ਬਿਲਕੁਲ ਜੀ। ਤੇ ਜੇ ਹੁਣ ਮਨੀਸ਼ ਸਿਸੋਦੀਆ, ਸਤਿੰਦਰ ਜੈਨ ਭੱਜਦੇ ਨੇ ਤਾਂ ਇਹਦਾ ਮਤਲਬ ਆਖਰੀ ਆਕਾ ਹੁਣ ਪੰਜਾਬ ਆ ਕੇ ਬੈਠੂਗਾ, ਬਸ ਇੱਕ ਦਾ ਹੀ ਰਹਿ ਗਿਆ ਹੁਣ ਫਾਰਮੂਲਾ, ਹੁਣ ਅਖੀਰ ਤੇ ਆ ਕੰਮ। ਤੇ ਕੀ ਭਗਵੰਤ ਮਾਨ ਪੈਰ ਲਾ ਰਹੇ ਨੇ? ਕੀ ਭਗਵੰਤ ਮਾਨ ਦਾ ਧੜਾ ਮਜ਼ਬੂਤ ਹੋ ਰਿਹਾ ਹੈ? ਕੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ 2 ਫੜ ਹੋਣ ਜਾ ਰਹੀ ਹੈ?
ਅਸੀਂ ਤਦ ਵੀ ਸਵਾਲ ਕਰਦੇ ਸੀ ਜਦੋਂ ਪੰਜਾਬ ਦੇ ਵਿਧਾਇਕਾਂ ਨੂੰ ਦਿੱਲੀ ਬੁਲਾਇਆ ਜਾਂਦਾ ਸੀ। ਅਸੀਂ ਤਦ ਵੀ ਸਵਾਲ ਕਰਦੇ ਸੀ ਕਿ ਕੈਬਨਿਟ ਮੰਤਰੀ ਦੀ ਮੀਟਿੰਗ ਭਗਵੰਤ ਮਾਨ ਬਤੌਰ ਮੁੱਖ ਮੰਤਰੀ ਲੈ ਸਕਦਾ, ਕੇਜਰੀਵਾਲ ਕਿਵੇਂ ਦਿੱਲੀ ਬੁਲਾ ਕੇ ਲੈ ਰਿਹਾ। ਤੇ ਤਦ ਇਹੀ ਆਮ ਆਦਮੀ ਪਾਰਟੀ ਦੇ ਲੀਡਰ ਸਾਨੂੰ ਕਹਿੰਦੇ ਸੀ ਕਿ ਤੁਸੀਂ ਜ਼ਿਆਦਾ ਵਧਾ ਕੇ ਗੱਲ ਕਰਦੇ ਹੋ। ਤੇ ਹੁਣ ਉਹੀ ਕਹਿ ਰਹੇ ਨੇ ਬਾਈ ਜੀ ਤੁਸੀਂ ਸਹੀ ਸੀ। ਤੇ ਹੁਣ ਉਹੀ ਕੇਜਰੀਵਾਲ ਜਿਹੜਾ ਦਿੱਲੀ ਬੁਲਾਉਂਦਾ ਸੀ, ਕੱਲ ਨੰਗੇ ਪੈਰੀ ਭੱਜਿਆ ਆਇਆ ਫਟਾਫਟ। ਜਦੇ ਪੰਜਾਬ ਨੂੰ ਭੱਜਿਆ ਕਿ ਨਹੀਂ ਮੈਂ ਆ ਰਿਹਾ। ਹੁਣ ਖਿਸਕਦਾ ਦਿਖ ਰਿਹਾ ਆਪਣੇ ਤਾਜ ਵੀ ਤੇ ਆਪਣੀ ਪੈਰਾਂ ਹੇਠੋਂ ਧਰਤੀ ਵੀ। ਸਹੀ ਹੈ। ਤੇ ਹੁਣ ਦੇਖਣ ਵਾਲੀ ਗੱਲ ਤਾਂ ਸਿਰਫ ਇੱਕੋ ਹੈ, ਕੀ ਇਹ ਪਾਰਟੀ ਦੋ ਫੜ ਹੋਊਗੀ, ਦੋ ਆਮ ਆਦਮੀ ਪਾਰਟੀਆਂ ਬਣਨਗੀਆਂ, ਇੱਕ ਦਿੱਲੀ ਵਾਲਿਆਂ ਦੀ ਇੱਕ ਪੰਜਾਬ ਵਾਲਿਆਂ ਦੀ। ਸਹੀ ਹੈ। ਕੀ ਆਟਾ ਬਦਲਣਗੇ? ਕੀ ਹੁਣ ਕੇਜਰੀਵਾਲ ਖੁਦ ਬੈਠ ਕੇ ਸਾਰਾ ਕੁਝ ਚਲਾਊਗਾ, ਇਹਨਾਂ ਨੂੰ ਤੋੜ ਦੂਗਾ? ਕਿਉਂਕਿ ਜਿੱਦਣ ਦੀ ਈਡੀ ਸੀਬੀਆਈ ਆਈ ਆ ਉਦਣ ਦੇ ਖੁੱਲ ਕੇ ਤਾਂ ਨਹੀਂ ਦਿਖਦੇ ਹੁਣ ਇੱਥੇ, ਡਰੇ ਸਹਿਮੇ ਤਾਂ ਹੈਗੇ। ਸਹੀ ਹੈ, ਬਿਲਕੁਲ। ਪਰ ਹੁਣ ਜਿਵੇਂ ਕੇਜਰੀਵਾਲ ਆਏ ਨੇ ਉਹਨੇ ਨਵੀਂ ਚਰਚਾ ਛਿੜੀ ਆ। ਪਰ ਸਵਾਲ ਵੱਡਾ ਤਾਂ ਇਹ ਖੜਾ ਜਨਾਬ ਕਿ ਜਿਹੜਾ ਪੰਜਾਬ ਦਾ ਆਕਾ ਬਣਨ ਨੂੰ ਫਿਰਦਾ ਆਮ ਆਦਮੀ ਪਾਰਟੀ ਦਾ, ਜੇ ਉਹ ਭਗਵੰਤ ਮਾਨ ਹੈ ਜਾਂ ਖੁੱਡੀਆਂ ਜਾਂ ਕੋਈ ਹੋਰ ਹੈ, ਆਪਣੇ ਦਮ ਤੇ ਜਾਂ ਪੰਜਾਬੀਆਂ ਦੇ ਦਮ ਤੇ ਖੜਨਾ ਕਿ ਪਿੱਠ ਤੇ ਕਿਸੇ ਹੋਰ ਦਾ ਹੱਥ ਹੈ? ਸਹੀ ਹੈ, ਬਿਲਕੁਲ। ਕਿਤੇ ਹੋਰ ਦੇ ਇਸ਼ਾਰੇ ਤੇ ਵਾਗਾ ਇਹ ਵੀ ਨਜ਼ਰ ਰੱਖਣ ਦੀ ਲੋੜ ਹੈ। ਜੀ ਸਹੀ ਹੈ, ਬਿਲਕੁਲ। ਅਗਲੀ ਗੱਲ ਕਰੀਏ ਇੱਕ ਹੋਰ ਸਿਆਸੀ ਦਲ ਦੀ ਜਿਹਨੇ ਦੂਜਿਆਂ ਦੀਆਂ ਨੀਂਦਾਂ ਉਡਾ ਦਿੱਤੀਆਂ, ਕਾਕਰੋਚ ਜਨਤਾ ਪਾਰਟੀ। ਕਹਿੰਦੇ ਬੜੀ ਤੇਜ਼ੀ ਦੇ ਨਾਲ ਉੱਪਰ ਨੂੰ ਜਾ ਰਹੀ ਹੈ, ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਨਾਲ ਜੁੜ ਰਹੇ ਨੇ, ਲੋਕਾਂ ਦੇ ਵਿੱਚ ਚਰਚਾ ਵੀ ਬਹੁਤ ਹੈ ਜੀ ਇਸ ਪਾਰਟੀ ਦੀ। ਪ੍ਰਵੀਨ ਜੀ, ਚੀਫ ਜਸਟਿਸ ਸਾਹਿਬ ਨੇ ਬੇਰੁਜ਼ਗਾਰਾਂ ਦੇ ਲਈ ਜਦੋਂ ਕਾਕਰੋਚ ਸ਼ਬਦ ਦੀ ਵਰਤੋਂ ਕੀਤੀ ਤੇ ਮੀਡੀਆ 'ਚ ਖਬਰਾਂ ਆਈਆਂ ਕਿ ਚੀਫ ਜਸਟਿਸ ਸਾਹਿਬ ਨੇ ਏਦਾਂ ਕਹਿਤਾ, ਜਦੋਂ ਕਿ ਉਹਨਾਂ ਨੇ ਆਪਣੀ ਸਫਾਈ ਦਿੱਤੀ ਕਿ ਨਹੀਂ ਮੈਂ ਬੇਰੁਜ਼ਗਾਰਾਂ ਨੂੰ ਨਹੀਂ ਕਿਹਾ ਸੀ, ਮੈਂ ਤਾਂ ਇੱਕ ਖਾਸ ਕੇਸ ਦੇ ਮਾਮਲੇ ਦੇ ਵਿੱਚ ਇਹਨਾਂ ਕੁਝ ਸੰਬੰਧਿਤ ਧਿਰਾਂ ਲਈ ਇਹ ਗੱਲ ਕੀਤੀ ਸੀ। ਪਰ ਦੇਸ਼ ਭਰ 'ਚ ਦੀ ਚਰਚਾ ਹੋਈ, ਦੁਨੀਆ ਭਰ 'ਚ ਦੀ ਚਰਚਾ ਹੋਈ। ਤੇ ਉਸ ਤੋਂ ਬਾਅਦ ਇੱਕ ਨੌਜਵਾਨ ਨੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਆ ਕੇ ਕਾਕਰੋਚ ਜਨਤਾ ਪਾਰਟੀ ਬਣਾਤੀ। ਜੀ ਬਿਲਕੁਲ। ਤੇ ਸੀਜੇਪੀ, ਉਧਰ ਸੀਜੀਆਈ, ਉਧਰ ਸੀਜੇਪੀ, ਕਾਕਰੋਚ ਜਨਤਾ ਪਾਰਟੀ। ਤੇ ਉਹ ਜਨਤਾ ਪਾਰਟੀ, ਕਾਕਰੋਚ ਜਨਤਾ ਪਾਰਟੀ ਦਾ ਗ੍ਰਾਫ ਅਚਾਨਕ ਐ ਵਧਿਆ ਸੋਸ਼ਲ ਮੀਡੀਆ ਦੇ ਉੱਤੇ ਕਿ ਮੈਂ ਹੁਣ ਆਪਾਂ ਜਦੋਂ ਗੱਲ ਕਰ ਰਹੇ ਹਾਂ ਤੇ ਤਦ ਹੀ ਮਤਲਬ ਇਹ ਤੋਂ 1 ਘੰਟਾ ਪਹਿਲਾਂ ਤੱਕ, ਸਾਡੇ ਹੁਣ 7 ਵੱਜ ਚੁੱਕੇ ਨੇ, 6 ਵਜੇ ਤੱਕ ਇਸ ਜਨਤਾ ਕਾਕਰੋਚ ਜਨਤਾ ਪਾਰਟੀ ਦੇ ਜਿਹੜਾ ਸੋਸ਼ਲ ਮੀਡੀਆ ਦਾ ਪਲੇਟਫਾਰਮ ਹੈ, ਜਿਹੜੇ ਉਹਦੇ ਫੋਲੋਅਰ ਨੇ ਉਹਦੇ ਉੱਤੇ, ਉਹ ਲਗਭਗ 90 ਲੱਖ ਦੇ ਪਾਰ ਚਲੇ ਗਏ। ਠੀਕ ਹੈ। ਅੱਛਾ। ਇੱਥੋਂ ਅੰਦਾਜ਼ਾ ਲਾ ਕਿ ਇੰਸਟਾਗ੍ਰਾਮ ਦੇ ਉੱਤੇ 6ਵਾਂ ਦਿਨ ਚੜ੍ਹਦਿਆਂ ਤੱਕ 90 ਲੱਖ ਫੋਲੋਅਰ ਹੋ ਗਏ। ਤੇ ਭਾਰਤੀ ਜਨਤਾ ਪਾਰਟੀ ਜਿਹੜੀ ਕਹਿੰਦੀ ਆ ਅਸੀਂ ਸਭ ਤੋਂ ਵੱਡੀ ਪਾਰਟੀ ਆ, ਸਾਡੇ ਕੋਲ ਸਭ ਤੋਂ ਵੱਧ ਮੈਂਬਰ ਨੇ, ਉਹਨਾਂ ਦੇ ਇਸੇ ਇੰਸਟਾਗ੍ਰਾਮ ਦੇ ਉੱਤੇ 87 ਲੱਖ ਫੋਲੋਅਰ ਨੇ। ਕਾਂਗਰਸ ਦੇ ਠੀਕ ਹੈ ਇਹਦੇ ਉੱਤੇ 1 ਕਰੋੜ 32 ਲੱਖ ਫੋਲੋਅਰ ਨੇ, ਪਤਾ ਨਹੀਂ ਉਹ ਕਿਵੇਂ ਵੱਧ ਨੇ, ਵੋਟਾਂ ਦਾ ਉਹਨਾਂ ਦੀਆਂ ਘੱਟੇ ਨਿਕਲਦੀਆਂ ਨੇ, ਹੈਨਾ। ਤੇ ਪਰ ਇੱਥੇ ਫੋਲੋਅਰ ਉਹਨਾਂ ਦੇ 1 ਕਰੋੜ 32 ਲੱਖ ਨੇ। ਪਰ ਇਹ ਦੋਵੇਂ ਵੱਡੀਆਂ ਪਾਰਟੀਆਂ ਨੇ, ਸਾਲਾਂ ਬੱਧੀ ਇਸ ਪਲੇਟਫਾਰਮਾਂ ਤੇ ਨੇ, ਪਰ ਉਹ 6ਵੇਂ ਦਿਨ ਦੇ ਵਿੱਚ 90 ਲੱਖ ਤੇ ਹੈ। ਇਹਦਾ ਮਤਲਬ ਕੀ ਹੈ? ਫਿਰ ਹੁਣ ਇਸ ਨੂੰ ਜੇ ਇੱਕ ਹੋਰ ਨੁਕਤੇ ਤੋਂ ਆਪਾਂ ਸਮਝੀਏ, ਪਹਿਲਾਂ ਤਾਂ ਇਹ ਦੇਖਣ ਦੀ ਲੋੜ ਹੈ ਕਿ ਅਸਲ 'ਚ ਹੋਇਆ ਕੀ ਸੀ। ਚਲੋ ਜੇ ਮੈਂ ਉਸ ਗੱਲ ਤੇ ਆਵਾਂ ਤਾਂ ਕਹਿੰਦੇ ਚੀਫ ਜਸਟਿਸ ਸੂਰਿਆਕਾਂਤ ਨੇ ਸ਼ੁੱਕਰਵਾਰ ਨੂੰ ਇੱਕ ਟਿੱਪਣੀ ਕੀਤੀ ਕਿ ਬੇਰੁਜ਼ਗਾਰ ਨੌਜਵਾਨ ਕਾਕਰੋਚ ਵਰਗੇ ਨੇ, ਇਹ ਮੀਡੀਆ, ਸੋਸ਼ਲ ਮੀਡੀਆ, ਆਰਟੀਆਈ ਐਕਟਿਵਿਸਟ ਬਣ ਕੇ ਸਿਸਟਮ ਤੇ ਹਮਲਾ ਕਰਦੇ ਨੇ। ਜੀ ਅੱਛਾ। ਮਤਲਬ ਸੁਪਰੀਮ ਕੋਰਟ ਟਿੱਪਣੀ ਸੀ, ਸਮਾਜ ਦੇ ਵਿੱਚ ਪਹਿਲਾਂ ਤੋਂ ਸਿਸਟਮ ਤੇ ਹਮਲਾ ਕਰਨ ਵਾਲੇ ਪਰਜੀਵੀ ਮੌਜੂਦ ਨੇ। ਹੁਣ ਇਹ ਪਰਜੀਵੀ ਸ਼ਬਦ ਕਿੱਥੋਂ ਆਏ? ਪੈਰਾਸਾਈਟ, ਕਾਕਰੋਚ, ਇਹ ਸ਼ਬਦ ਕਿੱਥੋਂ ਆਏ ਨੇ? ਕਿਸਾਨ ਅੰਦੋਲਨ ਦੌਰਾਨ ਮੋਦੀ ਨੇ ਇਹ ਵੀ ਕਿਹਾ ਗਿਆ ਅੰਦੋਲਨ ਜੀਵੀ, ਪਰਜੀਵੀ, ਇਹ ਸ਼ਬਦ ਉੱਥੇ ਵੀ ਵਰਤੇ ਗਏ। ਹੁਣ ਇਸ ਨੂੰ ਲੋਕ ਇਸ ਵਿਚਾਰਧਾਰਾ ਨਾਲ ਜੋੜ ਕੇ ਵੀ ਦੇਖ ਰਹੇ ਨੇ ਕਿ ਕਿਤੇ ਉਧਰੋਂ ਤਾਂ ਨਹੀਂ ਕਾਰਵਾਈ ਹੋਈ। ਹੁਣ ਇਹ ਸਾਰੇ ਬੋਲਾਂ ਤੋਂ ਬਾਅਦ ਸ਼ਨੀਵਾਰ ਨੂੰ ਫਿਰ ਚੀਫ ਜਸਟਿਸ ਸਾਹਿਬ ਨੇ ਸਾਹਮਣੇ ਆ ਕੇ ਕਿਹਾ ਕਿ ਨਹੀਂ, ਮੈਂ ਪੈਰਾਸਾਈਟ ਕਾਕਰੋਚ ਵਰਗੀ ਜਿਹੜੀ ਟਿੱਪਣੀ ਹੈ ਉਹ ਇਸ ਸੰਦਰਭ 'ਚ ਨਹੀਂ ਕੀਤੀ ਕਿ ਸਾਰੇ ਬੇਰੁਜ਼ਗਾਰਾਂ ਲਈ ਹੋਵੇ। ਉਹ ਤਾਂ ਮੇਰੀ ਟਿੱਪਣੀ ਖਾਸ ਕੇਸ ਦਾ ਮਾਮਲਾ ਸੀਗਾ, ਕਿਸੇ ਵਕੀਲ ਨੇ ਕਹਿੰਦੇ ਕਿ ਕੇਸ ਕੀਤਾ ਸੀਗਾ, ਮਤਲਬ ਸੀਨੀਅਰ ਟੈਗ ਲੈਣ ਦੇ ਲਈ, ਉਹਦੇ ਲਈ ਕਿਹਾ ਵੀ ਕਿ ਤੁਸੀਂ ਸਮਾਜ 'ਚ ਪੈਰਾਸਾਈਟ, ਪਰਜੀਵੀ ਵਰਗੇ ਹੋ, ਤੁਸੀਂ ਸਿਸਟਮ ਤੇ ਹਮਲੇ ਕਰਦੇ ਹੋ। ਉਹ ਕਹਿੰਦੇ ਮੈਂ ਤਾਂ ਉਹਦੇ ਸੰਦਰਭ 'ਚ ਕਿਹਾ, ਮੈਂ ਸਾਰੇ ਬੇਰੁਜ਼ਗਾਰਾਂ ਨੂੰ ਨਹੀਂ ਕਿਹਾ। ਪਰ ਜਿਸ ਤਰ੍ਹਾਂ ਦਾ ਉਹ ਸੁਨੇਹਾ ਸੀ ਉਹ ਤੋਂ ਸਪਸ਼ਟ ਸੀਗਾ ਕਿ ਉਹ ਇੰਝ ਲੱਗ ਰਿਹਾ ਸੀਗਾ ਜਿਵੇਂ ਕਿ ਉਹ ਸਮੁੱਚੇ ਬੇਰੁਜ਼ਗਾਰਾਂ ਨੂੰ, ਸੋਸ਼ਲ ਮੀਡੀਆ ਤੇ ਰਹਿਣ ਵਾਲਿਆਂ ਨੂੰ ਉਹ ਜੈਨ ਜੀ
ਤੇ ਇੱਥੋਂ ਫਿਰ ਇਹ ਮੁੰਡਾ ਕਹਿੰਦਾ ਵੀ ਮੇਰੇ ਦਿਮਾਗ 'ਚ ਜਦੋਂ ਮੈਂ ਸੋਸ਼ਲ ਮੀਡੀਆ ਤੇ ਉਹ ਦੇਖਿਆ ਤੇ ਤਦੇ ਮੇਰੇ ਦਿਮਾਗ 'ਚ ਗੱਲ ਆਈ। ਸ਼ੁੱਕਰਵਾਰ ਨੂੰ ਟਿੱਪਣੀ ਆਉਂਦੀ ਆ, ਸ਼ਨੀਵਾਰ, ਐਤਵਾਰ, ਸੋਮਵਾਰ, ਮੰਗਲਵਾਰ, ਬੁੱਧਵਾਰ 5 ਦਿਨ ਹੋ ਗਏ। 6ਵਾਂ ਦਿਨ ਅੱਜ ਸਾਡੇ ਵੀਰਵਾਰ ਚੜਿਆ ਤੇ 6ਵਾਂ ਦਿਨ ਚੜ੍ਹਦਿਆਂ 90 ਲੱਖ ਫੋਲੋਅਰ। ਕਹਿੰਦਾ ਮੈਂ ਜਦੇ ਸੋਸ਼ਲ ਮੀਡੀਆ ਦੇ ਉੱਤੇ ਇੱਕ ਪੋਸਟ ਪਾਈ, ਮੈਂ ਪੁੱਛਿਆ ਵੀ ਕਿ ਕੀ ਸਾਨੂੰ ਸਾਰੇ ਕਾਕਰੋਚਾਂ ਨੂੰ ਇਕੱਠਿਆਂ ਹੋ ਜਾਣਾ ਚਾਹੀਦਾ? ਤੇ ਉਹ ਕਹਿੰਦਾ ਵੀ ਕਿ ਜਿੱਦਾਂ ਹੀ ਸਾਰਿਆਂ ਨੇ ਕਿਹਾ ਕਿ ਹਾਂ ਸਾਨੂੰ ਇਕੱਠਿਆਂ ਹੋ ਜਾਣਾ ਚਾਹੀਦਾ ਹੈ, ਤੇ ਕਹਿੰਦਾ ਕਿ ਫਿਰ ਆਪਾਂ ਸ਼ੁਰੂ ਹੋ ਗਏ। ਇਹ ਮਤਲਬ ਕਿ ਮੁੰਡਾ ਮਹਾਰਾਸ਼ਟਰ ਨਾਲ ਸੰਬੰਧਿਤ ਹੈ ਤੇ ਇਹ ਪਹਿਲਾਂ ਆਮ ਆਦਮੀ ਪਾਰਟੀ ਦਾ ਸੋਸ਼ਲ ਮੀਡੀਆ ਦਾ ਪਲੇਟਫਾਰਮ ਕੋਈ ਕੁਝ ਦੇਖਦਾ ਰਿਹਾ। 2 ਸਾਲ ਨੇ ਉਹਦੇ ਲਈ ਵੀ ਕੰਮ ਕੀਤਾ। ਇਹ ਅਭਿਜੀਤ ਦੀਪਕੇ ਨਾਂ ਦਾ ਮੁੰਡਾ ਤੇ ਇਹ ਕਹਿੰਦਾ ਕਿ ਵੀ ਸਾਡਾ ਨਾਰਾ ਹੈ ਸੈਕੂਲਰ ਸੋਸ਼ਲਿਸਟ ਡੈਮੋਕ੍ਰੈਟਿਕ ਲੇਜੀ। ਮਤਲਬ ਉਹਨੇ ਹਰ ਗੱਲ ਇਸ ਸੋਸ਼ਲ ਮੀਡੀਆ ਤੇ ਬਣਾਈ ਪਾਰਟੀ ਦੇ ਰਾਹੀਂ ਤੰਜ ਵਿਅੰਗ ਦੇ ਰੂਪ ਚ ਕੀਤੀ ਹੈ। ਮੈਂ ਦੇਖ ਰਿਹਾ ਸੀਗਾ ਕਿ ਉਹਨਾਂ ਨੇ ਆਪਣੀ ਮੈਂਬਰਸ਼ਿਪ ਲੈਣ ਦੀਆਂ 4 ਯੋਗਤਾਵਾਂ ਰੱਖੀਆਂ। ਉਹ ਕਹਿੰਦਾ ਜੇ ਕਾਕਰੋਚ ਜਨਤਾ ਪਾਰਟੀ ਦੇ ਮੈਂਬਰ ਬਣਨਾ ਕਿਸੇ ਨੇ ਤਾਂ ਸਭ ਤੋਂ ਪਹਿਲਾਂ ਤੁਸੀਂ ਬੇਰੁਜ਼ਗਾਰ ਹੋਣੇ ਲਾਜ਼ਮੀ ਹੋ। ਅੱਛਾ। ਦੂਜਾ ਕਹਿੰਦੇ ਆਲਸੀ ਅਜਿਹੇ ਹੋਵੋ ਕਿ ਪਈ ਰਹੋ, ਲਿਟੇ ਹੀ ਰਹੋ ਬਸ। ਸਹੀ। ਮਤਲਬ ਉਹਨੇ ਤੰਜ ਕੀਤਾ ਇੱਕ ਤਰ੍ਹਾਂ ਨਾਲ ਇਸ ਸਿਸਟਮ ਦੇ ਉੱਤੇ ਕਿ ਤੁਸੀਂ, ਤੁਹਾਡੀ ਨਜ਼ਰ, ਸਾਡੀ ਪਰਿਭਾਸ਼ਾ ਇਹ ਹੈ। ਤੀਸਰਾ ਕਹਿੰਦਾ ਤੁਹਾਨੂੰ ਆਨਲਾਈਨ ਰਹਿਣ ਦੀ ਲੱਤ ਲੱਗੀ ਹੋਵੇ, ਤੁਸੀਂ ਆਦੀ ਹੋਵੋ ਆਨਲਾਈਨ ਹੀ ਰਹਿਣ ਦੇ। ਚੌਥਾ ਕਹਿੰਦਾ ਪ੍ਰੋਫੈਸ਼ਨਲੀ ਪੜਾਸ ਕੱਢਣ ਦੀ ਤੁਹਾਡੇ ਚ ਕੈਪੈਸਿਟੀ ਹੋਵੇ। ਮਤਲਬ ਜੋ ਉਧਰੋਂ ਲਗਭਗ ਕਿਹਾ ਗਿਆ ਸੀਗਾ ਉਸ ਨੂੰ ਇਹਨਾਂ ਨੇ ਆਪਣੀ ਤਾਕਤ ਵਜੋਂ ਇਸ ਰੂਪ ਚ ਪੇਸ਼ ਕੀਤਾ। ਇਹੀ ਨਹੀਂ, ਉਹਨਾਂ ਨੇ ਮੈਨੀਫੈਸਟੋ ਵੀ ਜਾਰੀ ਕਰਤਾ। ਉਹ ਕਹਿੰਦੇ 5 ਨੁਕਾਤੀ ਸਾਡਾ ਮੈਨੀਫੈਸਟੋ ਆ। ਪਹਿਲਾ ਕਿ ਜੇਕਰ ਚੀਫ ਜਸਟਿਸ ਕਾਕਰੋਚ ਜਨਤਾ ਪਾਰਟੀ ਦੇ ਵਿੱਚ ਜੇ ਕੋਈ ਵੀ, ਕਹਿੰਦਾ ਜੇਕਰ ਕੋਈ ਵੀ ਕਾਕਰੋਚ ਜਨਤਾ ਪਾਰਟੀ ਤੋਂ ਰਿਟਾਇਰ ਹੁੰਦਾ ਤਾਂ ਉਸ ਨੂੰ ਬਾਅਦ ਦੇ ਵਿੱਚ ਮਤਲਬ ਰਾਜ ਸਭਾ ਨਹੀਂ ਭੇਜਿਆ ਜਾਊਗਾ ਜੀ। ਜੇ ਸੀਜੀਪੀ ਜਾਨੀ ਕਿ ਕਾਕਰੋਚ ਜਨਤਾ ਪਾਰਟੀ ਦੀ ਸਰਕਾਰ ਆ ਜਾਂਦੀ ਹੈ ਤਾਂ ਜੇ ਚੀਫ ਜਸਟਿਸ ਕੋਈ ਰਿਟਾਇਰ ਹੁੰਦਾ ਉਹਨਾਂ ਦੀ ਸਰਕਾਰ ਦੇ ਸਮੇਂ ਤਾਂ ਉਹਨੂੰ ਰਾਜ ਸਭਾ ਨਹੀਂ ਭੇਜਾਂਗੇ। ਤੰਜ ਕੀਤਾ। ਇਹ ਤੰਜ ਸਿੱਧਾ ਸੀਗਾ ਕਿ ਬੀਜੇਪੀ ਦੀ ਸਰਕਾਰ ਨੇ ਰਿਟਾਇਰ ਚੀਫ ਜਸਟਿਸਾਂ ਨੂੰ ਕਿਹੜੇ ਅਹੁਦੇ ਦਿੱਤੇ ਨੇ ਬਾਅਦ ਚ। ਫਿਰ ਅੱਗੇ ਉਹ ਕਹਿੰਦੇ ਕਿ ਜੇਕਰ ਕੋਈ ਬੈਲਟ ਵੋਟ ਨੂੰ ਡਿਲੀਟ ਕਰਦਾ ਹੈ, ਜੇ ਉਹਦੀ ਬੈਲਟ ਵੋਟ ਕੱਟਦਾ ਤਾਂ ਜਿਹੜਾ ਮੁੱਖ ਚੋਣ ਕਮਿਸ਼ਨਰ ਹੋਊਗਾ ਉਹਦੇ ਉੱਤੇ UAPA ਦੇ ਤਹਿਤ ਉਹਨੂੰ ਗ੍ਰਿਫਤਾਰ ਕਰਾਂਗੇ, ਕਿਉਂਕਿ ਵੋਟ ਦਾ ਅਧਿਕਾਰ ਖੋਣਾ ਵੀ ਅੱਤਵਾਦ ਹੈ। ਕੀ ਬਾਤ ਹੈ। ਮਤਲਬ ਇਹ ਵੀ ਸਿੱਧਾ ਉਹਨਾਂ ਨੇ ਸਰਕਾਰ ਤੇ ਹਮਲਾ ਕੀਤਾ ਕਿ ਤੁਸੀਂ ਜਿਹੜੇ ਨਿਯਮ ਬਦਲੇ ਨੇ ਮੁੱਖ ਚੋਣ ਕਮਿਸ਼ਨ ਨੂੰ ਬਚਾਉਣ ਦੇ ਲਈ ਕਿ ਤੂੰ ਜੋ ਕਰੇ ਤੇਰੇ ਤੇ ਕਾਰਵਾਈ ਕਦੇ ਨਹੀਂ। ਇਹ ਉਹਦਾ ਜਵਾਬ ਹੈ। ਇਹਦਾ ਮਤਲਬ ਇਹ ਮਹਿਜ ਸੋਸ਼ਲ ਮੀਡੀਆ ਤੇ ਇੱਕ ਹਵਾ ਨਹੀਂ, ਉਹ ਸਾਰਾ ਕੁਝ ਸਮਝ ਰਹੇ ਨੇ ਕਿ ਹੋ ਕੀ ਰਿਹਾ ਸਾਡੇ ਮੁਲਕ 'ਚ। ਤੀਸਰਾ, ਬੀਬੀਆਂ ਨੂੰ 50% ਦੀ ਰਾਖਵਾਂਕਰਨ ਦੇਵਾਂਗੇ, ਕੋਈ 33% ਨਹੀਂ। ਤੇ ਇਹ ਸੀਟਾਂ ਵਧਾਉਣ ਦੀ ਵੀ ਸਾਨੂੰ ਲੋੜ ਨਹੀਂ, ਤੁਰੰਤ ਦੇਵਾਂਗੇ ਹੁਣੇ, ਤੇ ਕੈਬਨਿਟ 'ਚ ਵੀ 50% ਦੇਵਾਂਗੇ। ਠੀਕ ਹੈ। ਚੌਥਾ, ਅਬਾਨੀ ਅਡਾਨੀਆਂ ਦੇ ਸਾਰੇ ਮੀਡੀਆ ਅਦਾਰਿਆਂ ਦੇ ਲਾਇਸੈਂਸ ਰੱਦ ਕਰਾਂਗੇ ਤਾਂ ਕਿ ਹਕੀਕਤ ਦੇ ਵਿੱਚ ਸਹੀ ਆਜ਼ਾਦ ਮੀਡੀਆ ਸਾਹਮਣੇ ਆ ਸਕੇ। ਠੀਕ ਹੈ। ਅੱਛਾ, ਵਾਹ। ਹੁਣ ਇਹ ਤਾਜ਼ੀ ਗੱਲ ਆਪਾਂ ਕੱਲੇ ਨਾਰਵੇ ਦੇ ਹਵਾਲੇ ਨਾਲ ਕਰਕੇ ਹਟੇ ਆ ਜੀ, ਹਨਾ, ਕਿ ਅਸੀਂ ਕਿਸ ਸਥਿਤੀ 'ਚ। ਗੋਦੀ ਮੀਡੀਆ ਐਂਕਰਾਂ ਦੇ ਬੈਂਕ ਅਕਾਊਂਟਾਂ ਦੀ ਵੀ ਜਾਂਚ ਕਰਾਵਾਂਗੇ। ਤੇ ਜੇਕਰ ਕੋਈ ਵਿਧਾਇਕ ਜਾਂ ਸੰਸਦ ਮੈਂਬਰ ਦਲ ਬਦਲਦਾ ਹੈ, ਦੂਜੀ ਪਾਰਟੀ ਜਾਂਦਾ ਤਾਂ ਉਸ ਦੇ ਉੱਤੇ ਚੋਣ ਲੜਨ ਦੀ ਪਾਬੰਦੀ ਲੱਗੂਗੀ। ਅਗਲੇ 20 ਸਾਲਾਂ ਤੱਕ ਉਹ ਕਿਸੇ ਵੀ ਰਾਜਨੀਤਿਕ, ਸਮਾਜਿਕ, ਸਰਕਾਰੀ ਇਹੋ ਜਿਹੇ ਅਹੁਦੇ ਤੇ ਨਹੀਂ ਰਹਿ ਸਕੂਗਾ। ਠੀਕ ਹੈ। ਅੱਛਾ। ਸੋ ਇਹ 5 ਨੁਕਾਤੇ। ਸੋ ਸੋਸ਼ਲ ਮੀਡੀਆ ਦੇ ਉੱਤੇ ਤਰਸੱਲੀ ਮਚਾਈ ਹੈ। ਕੁਝ ਧਿਰਾਂ ਇਹਨੂੰ ਸਿਰਫ ਸੋਸ਼ਲ ਮੀਡੀਆ ਤੇ ਪਾਪੂਲਰ ਹੋਣ ਵਜੋਂ ਦੇਖ ਰਹੀਆਂ ਨੇ। ਕੁਝ ਧਿਰਾਂ ਕਹਿੰਦੀਆਂ ਵੀ ਇਹ ਨੇਪਾਲ ਤੋਂ ਪ੍ਰਭਾਵਿਤ ਹੋ ਕੇ ਜਨਜੀ ਵਾਲੇ ਪਾਸੇ ਨੂੰ ਵਧਣ ਵਾਲੀ ਕਾਰਵਾਈ ਹੈ। ਪਰ ਰਾਜਨੀਤਿਕ ਧਿਰਾਂ ਦੀ ਨੀਂਦ ਉੱਡ ਗਈ ਹੈ। ਸਹੀ ਹੈ। ਕਿਤੇ ਜਿਵੇਂ ਇੱਕ ਅੰਦੋਲਨ ਜਿਹੜਾ ਦਿੱਲੀ ਲੜਿਆ ਗਿਆ, ਉਹਦੇ ਵਿੱਚੋਂ ਇੱਕ ਪਾਰਟੀ ਨਿਕਲ ਗਈ ਤੇ ਉਹ ਪਾਰਟੀ ਆਮ ਆਦਮੀ ਪਾਰਟੀ ਬਣੀ। ਠੀਕ ਹੈ, ਉਹਨੇ ਆਪੇ ਧਰਤੀ ਤੇ ਪੈਰ ਨਹੀਂ ਰੱਖੇ, ਨਹੀਂ ਤਾਂ ਉਹ ਹੋਰ ਅਗਾਂਹ ਵੱਧ ਸਕਦੀ ਸੀ ਜੇ ਉਹ ਸੱਚਮੁੱਚ ਜਿਹੜੀਆਂ ਉਮੀਦਾਂ ਨਾਲ ਲੋਕਾਂ ਨੇ ਉਹਦੇ ਕਨੀ ਦੇਖਿਆ ਸੀਗਾ। ਸਹੀ ਹੈ ਨਾ, ਤੇ ਉਹ ਤਾਂ ਆਪ ਪਹਿਲਿਆਂ ਨਾਲੋਂ ਵੀ ਵੱਡੇ ਲਾਲਚੀ ਨਿਕਲੇ। ਤੇ ਪਰ ਇਹਦੇ ਵਿੱਚੋਂ ਆਮ ਆਦਮੀ ਪਾਰਟੀ ਤੋਂ ਬਾਅਦ ਹੁਣ ਲੋਕਾਂ ਨੂੰ ਜੇ ਤੋਂ ਆਸ ਜਾ ਕੇ ਇੱਧਰ ਨੂੰ ਗੱਲ ਤੁਰ ਪਈ, ਯੂਥ ਇੱਧਰ ਨੂੰ ਤੁਰ ਪਿਆ, ਹੈਨਾ, ਤਾਂ ਫਿਰ ਰਾਜਨੀਤਿਕ ਦਲਾਂ ਦੀ ਨੀਂਦ ਉੱਡੀ ਹੈ ਕਿ ਕਿਤੇ ਇਹ ਨਾ ਹੋਵੇ ਕਿ ਇਹ ਕਾਕਰੋਚ ਕੱਲ ਨੂੰ ਸਾਡੀਆਂ ਕੁਰਸੀਆਂ ਤੇ ਹਮਲੇ ਕਰ ਦੇਣ। ਸੋ ਇਹ ਫਿਕਰ ਤਾਂ ਪੈ ਗਈ ਜੀ। ਸਹੀ ਹੈ। ਪਾਰਟੀ ਨੂੰ, ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਤਾਂ ਬਹੁਤ ਵੱਡਾ ਹੁੰਗਾਰਾ ਦਿੱਤਾ ਸੀ। ਲੋਕਾਂ ਨੇ ਤਾਂ ਪ੍ਰਵਾਸੀਆਂ ਨੇ ਪੈਸੇ ਦਿੱਤੇ,
ਉੱਥੋਂ ਦੇ ਲੋਕਾਂ ਨੇ ਵੋਟਾਂ ਪਾਈਆਂ, ਸਿਆਸੀ ਦਲਾਂ ਨੂੰ ਨਕਾਰ ਕੇ ਹੁਣ ਆਪ ਹੀ ਪੈਰ ਛੱਡ ਗਏ, ਤੁਹਾਡੇ ਵਾਲੀ ਗੱਲ। ਅਗਲੀ ਗੱਲ ਕਰੀਏ ਮਨਪ੍ਰੀਤ ਇਆਲੀ ਦੀ, ਇਹਨਾਂ ਦੇ ਅਗਲੇ ਰਾਜਨੀਤਿਕ ਸਫ਼ਰ ਦੇ ਬਾਰੇ ਚਰਚਾ ਸ਼ੁਰੂ ਹੋਈ ਹੈ, ਕਿਉਂਕਿ ਅਕਾਲੀ ਦਲ ਦੇ ਵਿੱਚ ਵੀ ਨਹੀਂ ਜਾਣਾ ਚਾਹੁੰਦੇ, ਆਮ ਆਦਮੀ ਪਾਰਟੀ ਨੂੰ ਨਕਾਰ ਚੁੱਕੇ ਨੇ, ਪੁਨਰ ਸੁਰਜੀਤ ਅਕਾਲੀ ਦਲ ਨੂੰ ਅਲਵਿਦਾ ਆਖ ਚੁੱਕੇ ਨੇ ਜੀ। ਦੇਖੋ, ਮਨਪ੍ਰੀਤ ਸਿੰਘ ਇਆਲੀ ਨੂੰ ਇੱਕ ਸੁਹਿਰਦ ਲੀਡਰ ਵਜੋਂ ਵੇਖਿਆ ਜਾਂਦਾ ਜੀ, ਪਰ ਉਹ ਕੱਲਾ ਸੁਹਿਰਦ ਲੀਡਰ ਨਹੀਂ ਗਾ, ਉਹ ਬਿਜ਼ਨਸਮੈਨ ਵੀ ਹੈ, ਉਹ ਕਾਰੋਬਾਰੀ ਵੀ ਹੈ ਨਾ, ਕਲੋਨੀਲਾਈਜ਼ਰ ਵੀ ਹੈ, ਸਾਰਾ ਕੁਛ ਹੈ ਕਾਫੀ। ਸੋ ਇਸ ਲਈ ਉਹਨੇ ਬਹੁਤ ਕੁਛ ਨਾਪ ਤੋਲ ਕੇ ਅੱਗੇ ਵਧਣਾ ਤੇ ਬੇਸ਼ੱਕ ਪੁਨਰ ਸਰਜੀਤ ਅਕਾਲੀ ਦਲ ਨੂੰ ਬਣਾਉਣ ਚ, ਖੜਾ ਕਰਨ ਚ ਮਨਪ੍ਰੀਤ ਇਆਲੀ ਦਾ ਵੱਡਾ ਰੋਲ ਰਿਹਾ ਤੇ ਸ਼ਾਇਦ ਇਸੇ ਵਿੱਚੋਂ ਉਮੀਦ ਕਰਦੇ ਸੀ ਕਿ ਮੈਂ ਹੀ ਇਹਨੂੰ ਲੀਡ ਕਰੂੰਗਾ, ਮੈਂ ਹੀ ਇਹਦਾ ਮੁਖੀ ਹੋਊਂਗਾ, ਮੈਂ ਹੀ ਇਹਨੂੰ ਚਲਾਊਂਗਾ। ਤੇ ਉਹ ਸ਼ਾਇਦ ਉਹਨਾਂ ਦੇ ਹੱਥ ਪਾਸੋਂ ਨਿਕਲ ਗਈ ਗੱਲ ਜਦੋਂ ਗਿਆਨੀ ਹਰਪ੍ਰੀਤ ਸਿੰਘ ਨੂੰ ਲਿਆ ਕੇ ਪ੍ਰਧਾਨ ਬਣਾ ਲਿਆ ਗਿਆ, ਜਦੋਂ ਕਿ ਨਿਯਮ ਤਾਂ ਇਹ ਵੀ ਬਣੇ ਕਿ ਗਿਆਨੀ ਹਰਪ੍ਰੀਤ ਸਿੰਘ ਹੁਣ ਵੀ ਕਹਿੰਦੇ ਕਿ ਨਾ ਤਾਂ ਨਿਯਮਾਂ ਤਹਿਤ ਮੈਂ ਚੋਣ ਲੜਨੀ ਆ, ਨਾ ਮੈਂ ਮੁੱਖ ਮੰਤਰੀ ਦਾ ਉਮੀਦਵਾਰ ਹਾਂ, ਤੇ ਇਸ ਲਈ ਉਹ ਤਾਂ ਉਹਦੇ ਤੁਹਾਡੇ ਲਈ ਉਹਨੇ। ਪਰ ਫਿਰ ਇਹਨਾਂ ਨੇ ਮਤਲਬ ਕਿ ਤੋਰਿਆ ਕਿ ਗੱਲ ਚਲੋ ਆਪਾਂ ਉਧਰ ਨੂੰ ਚੱਲਦੇ ਹਾਂ, ਗੱਠਜੋੜ ਕਰਕੇ ਤਾਕਤ ਵੱਡੀ ਕਰ ਲਈਏ, ਕਿਉਂਕਿ ਬੀਬੀ ਸਤਵੰਤ ਕੌਰ ਤੇ ਮਨਪ੍ਰੀਤ ਇਆਲੀ ਦੋ ਉਹ ਲੀਡਰ ਸੀ ਪੁਨਰ ਸਰਜੀਤ ਦੇ ਵਿੱਚ ਜਿਹੜੇ ਪਹਿਲੇ ਦਿਨ ਤੋਂ ਹੀ ਵਾਰਸ ਪੰਜਾਬ ਵਾਲੇ ਪਾਸੇ ਡੱਕਾ ਸੜਦੇ ਸੀ। ਸਹੀ ਹੈ। ਸੋ ਫਿਰ ਤਾਂ ਵੀ ਤਾਲਮੇਲ ਕਮੇਟੀ ਜਿਹੜੀ ਬਣੀ ਉਹਦੇ ਵਿੱਚ 4 ਮੈਂਬਰ ਇੱਧਰੋਂ ਜਿਹੜੇ ਸੀਗੇ, ਉਹਨਾਂ ਚ ਸੁੱਚਾ ਸਿੰਘ ਛੋਟੇਪੁਰ ਤੇ ਮਤਲਬ ਕਿ 2 ਮੈਂਬਰ ਇੱਧਰੋਂ ਸੀਗੇ, ਬਡਾਲਾ ਹੋਰੀ ਜੋ ਇੱਧਰਲੇ ਪਾਸੇ ਯਾਨੀ ਹਰਪ੍ਰੀਤ ਸਿੰਘ ਵਾਲੇ ਪਾਸੇ ਸੀ ਕਹਿ ਲਓ, ਤੇ ਮਨਪ੍ਰੀਤ ਇਆਲੀ ਤੇ ਝੁੰਦਾ ਸਾਹਿਬ ਉਹ ਇੱਧਰੋਂ ਹੋ ਕੇ ਵੀ ਇਹ ਲੱਗ ਰਹੇ ਸੀ ਜਿਵੇਂ ਉਧਰੋਂ ਨੇ, ਤੇ 4 ਮੈਂਬਰ ਉਧਰੋਂ ਸੀ। ਗੱਲ ਸਿਰੇ ਨਹੀਂ ਚੜੀ, ਕਹਿੰਦੇ ਜੀ ਉਹ ਸਾਨੂੰ ਦਬਾ ਕੇ ਜਾਂ ਸਿੱਧਾ ਰਲੇਵਾਂ ਕਰਾ ਕੇ ਆਪਣੀਆਂ ਸ਼ਰਤਾਂ ਮਨਾ ਕੇ ਗੱਠਜੋੜ ਏਦਾਂ ਨਹੀਂ ਹੁੰਦਾ ਜੀ, ਤੇ ਜੇ ਆਈ ਨਿਮ ਕੇ ਗੱਠਜੋੜ ਕਰਨਾ ਜੀ ਫਿਰ ਤਾਂ ਬੀਜੇਪੀ ਹਾਕਾ ਮਾਰਦੇ ਜੀ ਸਾਨੂੰ, ਕਹਿੰਦੇ ਜੀ ਇਹ ਆ ਉਹ ਗੱਠਜੋੜ ਟੁੱਟਿਆ। ਤੇ ਪਰ ਮਨਪ੍ਰੀਤ ਇਆਲੀ ਬਾਰੇ ਸਪਸ਼ਟ ਸੀਗਾ ਕਿ ਹੁਣ ਪੁਨਰ ਸਰਜੀਤ ਚ ਨਹੀਂ ਰਹਿਣਗੇ, ਆਪਾਂ ਇਹਦੀ ਗੱਲ ਕਾਫੀ ਦੇਰ ਪਹਿਲਾਂ ਕਰਦੇ ਆਏ ਤੇ ਆਖਰ ਮਨਪ੍ਰੀਤ ਇਆਲੀ ਨੇ ਪੁਨਰ ਸਰਜੀਤ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇਤਾ ਤੇ ਅਸਤੀਫਾ ਤੁਰੰਤ ਪ੍ਰਵਾਨ ਵੀ ਹੋ ਗਿਆ ਜੀ। ਹੁਣ ਇਹ ਕਤਾਰ ਲੰਬੀ ਹੋ ਸਕਦੀ ਹੈ, ਕਦੇ ਰਖੜਾ ਜਾ ਰਹੇ ਨੇ ਤੇ ਕਦੇ ਹੁਣ ਇਆਲੀ ਜਾ ਰਹੇ ਨੇ, ਤੇ ਹੋ ਸਕਦਾ ਝੁੰਦਾ ਵੀ ਬਾਹਰ ਹੋਣ। ਸਵਾਲ ਇਹ ਹੈ ਕਿ ਕੀ ਹੁਣ ਇੱਕ ਗਰੁੱਪ ਬਣਾ ਕੇ ਵਾਰਸ ਪੰਜਾਬ ਦੇ ਨਾਲ ਗੱਠਜੋੜ ਕਰਨਗੇ, ਸਹੀ ਹੈ, ਜਾਂ ਇਹ ਸਿੱਧੇ ਉਹਦੇ ਵਿੱਚ ਮਰਜ ਹੋਣਗੇ। ਕਿਉਂਕਿ ਮਨਪ੍ਰੀਤ ਇਆਲੀ ਨੇ ਇੱਕ ਗੱਲ ਕਹੀ ਕਿ ਨਾ ਤਾਂ ਮੈਂ ਕਾਂਗਰਸ ਚ ਜਾਵਾਂ ਜੀ, ਨਾ ਬੀਜੇਪੀ ਚ ਜਾਵਾਂ, ਨਾ ਅਕਾਲੀ ਦਲ ਬਾਦਲ ਚ ਜਾਵਾਂ, ਨਾ ਹੀ ਆਮ ਆਦਮੀ ਪਾਰਟੀ ਜਾਵਾਂ, ਤੇ ਪੁਨਰ ਸਰਜੀਤ ਮੈਂ ਛੱਡਤੀ ਤੇ ਫਿਰ ਬਚਿਆ ਕੀ? ਸਹੀ ਹੈ। ਫਿਰ ਇਹੀ ਹੈ ਕਿ ਜਿੱਥੇ ਉਹਨਾਂ ਦਾ ਮਨ ਅਜੇ ਭਿੱਜਿਆ ਹੋਇਆ ਉੱਥੇ ਜਾਣਗੇ, ਇਹਦਾ ਮਤਲਬ ਵਾਰਸ ਪੰਜਾਬ ਤੇ ਜਾਣਗੇ। ਇਹ ਅੱਜ ਦੀ ਤਰੀਕ ਹੈ, ਪਰ ਰਾਜਨੀਤਿਕ ਵਿਅਕਤੀ ਜਦੋਂ ਕਿਸੇ ਧਿਰ ਦਾ ਨਾ ਹੋਵੇ ਸਹੀ ਹੈ ਤਾਂ ਫਿਰ ਉਹ ਚੁਰਾਹੇ ਤੇ ਖੜਾ ਉਹ ਅਣਜਾਣ ਰਾਹੀ ਹੁੰਦਾ ਜਿਹੜਾ ਕਿਸੇ ਪਾਸਿਓਂ ਵੀ ਮਾੜੀ ਜਿਹੀ ਲਾਈਟ ਦੇਖਣ ਤੇ ਉਧਰ ਨੂੰ ਤੁਰ ਪੈਂਦਾ। ਸਹੀ ਹੈ। ਕੋਈ ਇਸ ਲਈ ਪਤਾ ਨਹੀਂ ਕਿ ਕਿਸੇ ਪਾਸੇ ਜੁਗ ਨੂੰ ਜਦ ਬੈਟਰੀ ਦੀ ਲਾਈਟ ਦਿਖ ਜਾਵੇ ਕਿ ਲੈ ਵੀ ਇੱਧਰ ਮਾੜਾ ਜਿਹਾ ਚਾਨਣ ਹੈਗਾ ਤੇ ਲੱਗੇ ਕਿ ਇੱਧਰ ਕੋਈ ਰਾਜਨੀਤਿਕ ਸੁਭਾਵਨਾ, ਕਦੇ ਵੀ ਕਿੱਧਰ ਨੂੰ ਜਾ ਸਕਦੇ ਆ। ਪਰ ਫਿਰ ਵੀ ਮਨਪ੍ਰੀਤ ਇਆਲੀ ਨੇ ਸਮੁੱਚੇ ਤੌਰ ਤੇ ਕਿਹਾ ਕਿ ਮੈਂ ਪੰਥਕ ਰਾਜਨੀਤੀ ਦੇ ਵਿੱਚ ਹੀ ਰਿਹਾ ਤੇ ਮੈਂ ਉਹ ਤੋਂ ਵੱਖਰਾ ਰਾਹ ਨਹੀਂ ਚੁਣਾਂਗਾ। ਸੋ ਬੇਸ਼ੱਕ ਪਿਛਲੇ ਦਿਨ ਰੌਲਾ ਪੈਂਦਾ ਰਿਹਾ ਕਿ ਆਮ ਆਦਮੀ ਪਾਰਟੀ ਨਾਲ ਭਗਵੰਤ ਮਾਨ ਨਾਲ ਮੁਲਾਕਾਤਾਂ ਹੋ ਰਹੀਆਂ ਜੀ, ਬੀਜੇਪੀ ਵੀ ਖਿੱਚਣ ਫਿਰਦੀ ਹੈ ਜੀ, ਬਾਦਲ ਦਲ ਵੀ ਦੁਬਾਰਾ ਸੋਚਦਾ ਜੀ, ਬਹੁਤ ਕੁਛ ਤੁਰਿਆ। ਪਰ ਮੰਨਿਆ ਇਹ ਜਾ ਰਿਹਾ ਫਿਲਹਾਲ ਕਿ ਸ਼ਾਇਦ ਉਹ ਵਾਰਸ ਪੰਜਾਬ ਦਾ ਹੀ ਰੁਖ ਕਰਨਗੇ, ਪਰ ਜਦੋਂ ਜਾਣਗੇ ਤਾਂ ਦੇਖਾਂਗੇ। ਫਿਲਹਾਲ ਤਾਂ ਉਹਨਾਂ ਨੇ ਪੁਨਰ ਸਰਜੀਤ ਛੱਡ ਦਿੱਤੀ ਹੈ ਜੀ। ਬਿਲਕੁਲ, ਪੰਥਕ ਵਿਚਾਰਧਾਰਾ ਦਾ ਬਣੀ ਝੁਕਾਅ ਉਹਨਾਂ ਦਾ ਹੈ, ਤੇ ਕਾਂਗਰਸ ਤੇ ਬੀਜੇਪੀ ਦੇ ਵੱਲ ਜਾਂ ਫਿਰ ਪਾਰਟੀ ਜਿਹੜੀਆਂ ਰਵਾਇਤੀ ਧਿਰਾਂ ਨੇ ਉਹਨਾਂ ਦੇ ਵੱਲ ਤਾਂ ਜਾਣ ਦੀ ਫਿਰ ਤੁਕ ਵੀ ਨਹੀਂ ਰਹਿ ਜਾਂਦੀ ਜੇ ਤੁਸੀਂ ਇੱਕ ਆਈਡੀਓਲੋਜੀ ਦੇ ਬੇਸ ਦੇ ਉੱਤੇ ਆਪਣਾ ਨਿਰਣਾ ਜਾਂ ਫੈਸਲਾ ਲੈਂਦੇ ਹੋ। ਅਗਲੀ ਗੱਲ ਕਰੀਏ ਈਡੀ ਦੀ, ਜਿਵੇਂ ਹੁਣ ਆਪਾਂ ਦਿੱਲੀ ਦੇ ਲੀਡਰਾਂ ਦੇ ਬਾਰੇ ਗੱਲ ਕਰ ਰਹੇ ਸੀ ਤੁਸੀਂ, ਈਡੀ ਕਹਿੰਦੇ ਵਿਜੀਲੈਂਸ ਦੇ ਮਗਰ ਪਈ ਹੈ ਤੇ ਵਿਜੀਲੈਂਸ ਪਾਵਰਕਾਮ ਦੇ ਮਗਰ ਪਈ ਹੋਈ ਹੈ ਜੀ। ਦੇਖੋ, ਵੈਸੇ ਤਾਂ ਪਾਵਰਕਾਮ ਦੇ ਗ੍ਰਹਿ ਹੀ ਮੈਨੂੰ ਦਾ ਮਾੜੇ ਚੱਲਦੇ ਲੱਗ ਰਹੇ ਨੇ। ਇੱਕ ਪਾਸੇ ਤਾਂ ਪਾਵਰਕਾਮ ਦਾ ਆਰਥਿਕ ਢਾਂਚਾ ਵਿਗੜਿਆ ਪਿਆ ਕਿਉਂਕਿ ਮੁਫਤ ਬਿਜਲੀ ਨੇ ਮੁਸ਼ਕਲ ਖੜੀ ਕੀਤੀ ਹੋਈ। ਦੂਜਾ, ਪਾਰਾ ਜਿਵੇਂ ਵੱਧ ਰਿਹਾ, 15,000 ਮੈਗਾਵਾਟ ਤੱਕ ਪੰਜਾਬ 'ਚ ਮੰਗ ਚਲੀ ਗਈ ਮਈ ਮਹੀਨੇ 'ਚ, ਤੇ ਇਸ ਲਈ ਬਿਜਲੀ ਪ੍ਰਬੰਧ ਉਹਨਾਂ ਲਈ ਮੁਸ਼ਕਲ ਹੋ ਗਿਆ। ਤੀਸਰਾ, ਸੰਜੀਵ ਅਰੋੜਾ ਜਦੋਂ ਘਿਰਦੇ ਨੇ ਤਾਂ ਸੰਜੀਵ ਅਰੋੜਾ ਦੇ ਘਿਰਨ ਨਾਲ ਮੌਜੂਦਾ ਜਿਹੜਾ CMD ਹੈ ਇਹਨਾਂ ਦਾ ਬਸੰਤ ਗਰਗ, ਉਹ ਵੀ ਈਡੀ ਦੀ ਰਡਾਰ ਤੇ, ਉਹਨੂੰ ਵੀ ਬੁਲਾਇਆ ਵਾ ਸੀ ਕੱਲ ਕਿ ਆ ਜਾ ਮਿੱਤਰਾ ਤੂੰ ਵੀ ਲਿਆ ਹਿਸਾਬ ਕਿਤਾਬ ਕਿ ਆ ਜਿਹੜੀ ਮੋਬਾਈਲਾਂ ਦੀ ਖਰੀਦ ਫਰੋਖਤ ਸੰਜੀਵ ਅਰੋੜਾ ਨੇ ਕੀਤੀ ਹੈ ਤੇ ਤੁਹਾਡੇ ਲਈ ਖਰੀਦੇ ਨੇ, ਇਹ ਕੀ ਘਪਲਾ, ਇਹ 'ਚ ਤੁਸੀਂ ਕਿੰਨਾ ਕੁ ਸ਼ਾਮਲ ਹੋ। ਉਧਰ ਵੀ ਪਾਵਰਕਾਮ ਘਿਰੀ ਹੈ, ਤੇ ਜੇ ਮੌਜੂਦਾ CMD ਘਿਰਿਆ ਈਡੀ ਦੇ ਕੋਲ ਤਾਂ ਸਾਬਕਾ CMD ਕਹਿੰਦੇ ਵਿਜੀਲੈਂਸ ਦੇ ਨਿਸ਼ਾਨੇ ਤੇ ਆ ਗਏ।
ਹੁਣ ਇਹ ਮਾਮਲਾ ਹੈਗਾ ਬਾਦਲਾਂ ਦੇ ਟਾਈਮ ਦਾ ਜੀ, ਕਿ ਇੱਕ ਕਲੋਨੀ ਦੇ ਲਈ ਕਿਵੇਂ 66 KB ਦਾ ਗ੍ਰਿਡ ਲਾਇਆ ਗਿਆ, ਜਿਹੜੀ ਕਲੋਨੀ ਨਾ ਸੜਕ ਜਾਂਦੀ, ਨਾ ਕੋਈ ਮਕਾਨ, ਨਾ ਕੁਛ, ਨਾ ਕੋਈ ਗੱਲ, ਨਾ ਬਾਤ, ਸਹੀ ਹੈ, ਖਾਲੀ ਹੈ ਨਾ ਗ੍ਰਿਡ ਬਣ ਗਈ। ਜੋ ਗ੍ਰਿਡ ਦੇ ਲਈ ਕਲੋਨੀਲਾਈਜ਼ਰ ਤੋਂ ਉਹਦਾ ਖਰਚਾ ਲੈਣ ਦੀ ਬਜਾਏ ਆਪੇ ਪੇ ਕਰਤਾ, ਕਹਿੰਦੇ ਬਦਲੇ 'ਚ ਪਲਾਟ ਲੈ ਲਿਆ ਜੀ, ਆਹ ਕਰ ਲਿਆ ਜੀ। ਬੜਾ ਇਹ ਮਾਮਲਾ ਤਾਂ ਹੈ ਉਹਨਾਂ ਦੇ ਟਾਈਮ ਦਾ। ਜਿਵੇਂ ਵਿਕਰਮ ਮਜੀਠੀ ਵਾਲਾ ਮਾਮਲਾ ਚੰਨੀ ਨੇ ਲਿਆਂਦਾ ਸੀ ਜੀ, ਤੇ ਪਰ ਆਪਣੇ ਆਪ ਨੂੰ ਚਮਕਾਉਂਦੇ ਇਹ ਦਿਖੇ। ਉਸੇ ਤਰ੍ਹਾਂ ਇਹ ਮਾਮਲਾ ਵੀ ਕੈਪਟਨ ਚੰਨੀ ਦੀ ਸਰਕਾਰ ਦੇ ਸਮੇਂ ਹੀ ਸਾਹਮਣੇ ਆਇਆ ਸੀਗਾ। 2021 ਦੇ ਵਿੱਚ ਜਾ ਕੇ ਸ਼ਾਇਦ ਇਹ ਮਾਮਲਾ ਸਾਹਮਣੇ ਆਇਆ ਤੇ ਵਿਜੀਲੈਂਸ ਕੋਲ ਆ ਗਿਆ, ਪਰ FIR ਜਾ ਕੇ ਹੁਣ ਹੁੰਦੀ ਹੈ। ਤੇ FIR ਹੋਣ ਦੇ ਵੀ 20-25 ਦਿਨਾਂ ਬਾਅਦ ਵਿਜੀਲੈਂਸ ਇਹ ਕਾਰਵਾਈ ਪਾਉਂਦੀ ਆ। ਕਾਰਵਾਈ ਦੇ ਵਿੱਚ ਸਾਬਕਾ CMD ਹੈ KD ਚੌਧਰੀ, ਇਸੇ ਤਰ੍ਹਾਂ ਇੱਕ ਸੀਨੀਅਰ ਐਕਸੀਅਨ ਹੈ ਸੰਜੀਵ ਪ੍ਰਭਾਕਰ, ਤੇ ਉਹ ਜਿਹੜਾ ਬਿਲਡਰ ਹੈ ਅਮਿਤ ਗਰਗ, ਇਹ 3 ਜਣੇ ਗ੍ਰਿਫਤਾਰ ਵੀ ਕਰ ਲਏ। ਠੀਕ ਹੈ। ਹੁਣ ਕੀ ਇਹ ਮਾਮਲਾ ਸਿਰਫ ਇੰਨਾ ਹੀ ਆ ਕਿ ਇੱਕ ਘਪਲੇ ਦਾ ਮਾਮਲਾ ਸੀ ਜੀ? ਪਰ ਜੇ ਘਪਲੇ ਦਾ ਮਾਮਲਾ ਇੰਨੇ ਲੰਮੇ ਸਮੇਂ ਲਟਕਦੇ ਕਿਉਂ ਹੈ? ਇੰਤਜ਼ਾਰ ਕੀਤਾ ਜਾਂਦਾ ਸਹੀ ਸਮੇਂ ਦਾ, ਜਦੋਂ ਰਾਜਨੀਤਿਕ ਵਾਰ ਕਰਨਾ ਹੋਵੇ। ਸਹੀ ਹੈ, ਬਿਲਕੁਲ। ਕੀ ਇਹ ਸੰਜੀਵ ਪ੍ਰਭਾਕਰ ਜਾਂ ਅਮਿਤ ਗਰਗ ਜਾਂ KD ਚੌਧਰੀ ਤੱਕ ਦਾ ਹੀ ਮਾਮਲਾ, ਕਿ ਇਹ ਵੀ ਮਾਮਲਾ ਵਿਕਰਮ ਮਜੀਠੀਆ ਜਾ ਕੇ ਮੁੱਕੂਗਾ? ਇਹ ਵੀ ਸਵਾਲ ਖੜਾ। ਸਹੀ ਹੈ, ਕਿਉਂਕਿ ਇਹਦੇ ਨਾਲ ਕਹਿੰਦੇ ਜੀ ਉਹ ਜਿਹੜਾ ਸੋਲਰ ਵਾਲਾ ਪਲਾਟ ਦਾ ਸਿਸਟਮ ਹੁੰਦਾ, ਕੁਝ ਉਹਦਾ ਵੀ ਲੈਣ ਦੇਣ ਜੁੜਦਾ ਹੈ, ਤੇ ਉਹ ਟੈਂਡਰ ਟੁੰਡਰਾਂ ਦਾ ਕੋਈ ਹਿਸਾਬ ਕਿਤਾਬ ਹੈ ਜੀ, ਉਹ ਨਾ ਜਾ ਕੇ ਵਿਕਰਮ ਮਜੀਠੀਆ ਦੀ ਕੁਝ ਕੰਪਨੀਆਂ ਨਾਲ ਜੋੜਨ ਦੀ ਕਵਾਇਦ ਹੈ। ਸੋ ਇਸ ਲਈ, ਕਿਉਂਕਿ ਪਿਛਲੇ ਦਿਨਾਂ 'ਚ ਕਾਫੀ ਤਕਰਾਰ ਫਿਰ ਸ਼ੁਰੂ ਹੋਈ ਹੈ ਭਗਵੰਤ ਮਾਨ ਦੇ ਵਿਕਰਮ ਮਜੀਠੀਆ ਵਿਚਾਲੇ ਜੀ, ਤੇ ਉਹਦੇ ਵਿੱਚ ਤੇਰੀ ਪਹਿਚਾਣ ਸਾਲਾ, ਕੇਜਰੀਵਾਲ ਤੁਹਾਡਾ ਫੁੱਫੜ, ਜੇ ਆਪੋ ਏਦਾਂ ਦੀ ਜਿਹੜੀ, ਤੇ ਉਹਦੇ ਵਿੱਚੋਂ ਵੀ ਕੁਝ ਲੋਕ ਇਹਨੂੰ ਰਾਜਨੀਤਿਕ ਤੌਰ ਤੇ ਵੀ ਦੇਖ ਰਹੇ ਨੇ। ਪਰ ਫਿਲਹਾਲ ਇਹ ਸਾਰੇ ਮਾਮਲੇ ਜੇ ਦੇਖਿਆ ਜਾਵੇ ਤਾਂ ਪਾਵਰ ਕੌਮ ਦੀਆਂ ਤੇ ਉਹਨਾਂ ਦੇ ਅਧਿਕਾਰੀਆਂ ਨੁਮਾਇੰਦੀਆਂ ਦੀਆਂ ਮੁਸ਼ਕਲਾਂ ਵਧੀਆਂ ਹੋਈਆਂ ਦਿਖਦੀਆਂ ਜੀ। ਬਿਲਕੁਲ। ਤੇ ਜਾਂਦਿਆਂ ਦੀ ਗੱਲ ਕਰੀਏ ਪੰਜਾਬ ਸਿਰ ਕਰਜ਼ੇ ਦੀ, ਕਹਿੰਦੇ ਹੁਣ ਪੰਜਾਬ ਕਰਜ਼ਾ ਮੁਕਤ ਹੋ ਜੂਏ, ਉਮੀਦ ਹੀ ਮੱਧਮ ਹੋ ਗਈ ਹੈ ਜੀ। ਪ੍ਰਵੀਨ ਜੀ, ਜਿਹੜੀ ਪਾਰਟੀ ਇਹ ਕਹਿ ਕੇ ਆਈ ਹੋਵੇ ਕਿ ਸਾਨੂੰ ਖਜ਼ਾਨਾ ਭਰਨਾ ਆਉਂਦਾ ਹੈ, ਸਾਡੇ ਕੋਲ ਕੇਜਰੀਵਾਲ ਵਰਗਾ ਬੰਦਾ ਹੈ, ਸ਼ਰਾਬ ਤੋਂ ਇੰਨਾ, ਰੇਤੇ ਤੋਂ ਇੰਨਾ, ਇਮਾਨਦਾਰੀ ਤੋਂ ਇੰਨਾ ਹੈ ਨਾ, ਆਮ ਆਦਮੀ ਹੈ, ਇੱਕ ਕਮਰੇ ਵਾਲੇ ਘਰ 'ਚ ਰਹਿਣਾ ਹੈ, 2 ਗੱਡੀਆਂ ਚੱਲਣਾ, ਉਹ ਇੰਨਾ, ਉਹ ਚੌਪਾਂ ਤੋਂ ਥੱਲੇ ਨਾ ਉਤਰਦੇ ਹੋਣ, ਸਹੀ ਹੈ ਨਾ, ਤੇ ਗੱਡੀਆਂ ਦੇ ਕਾਫਲੇ 40-42 ਰਹਿੰਦੇ ਹੋਣ, ਤੇ ਘਰ ਕੀ ਮਹਿਲ ਬਣਦੇ ਹੋਣ, ਉਹ ਵੀ 5-5, 7-7, ਦਿੱਲੀ ਵਾਲਿਆਂ ਲਈ ਵੀ ਇੱਥੇ ਸਾਰਾ ਕੁਝ ਹੋਵੇ, ਫਿਰ ਉੱਥੇ ਕਰਜ਼ਾ ਹੀ ਵਧੂਗਾ ਜਨਾਬ। ਦੇਖੋ, ਪੰਜਾਬ ਦੇ ਸਿਰ ਕਰਜ਼ਾ ਵਧਾਉਣ 'ਚ ਸਾਰੀਆਂ ਰਾਜਨੀਤਿਕ ਧਿਰਾਂ ਬਰਾਬਰ ਦੀਆਂ ਜ਼ਿੰਮੇਵਾਰ ਜੀ। ਇਹ ਲੰਬੀ ਕਹਾਣੀ ਹੈ ਕਿ ਅਸੀਂ ਆਪਣਾ ਜਾਨੀ ਨੁਕਸਾਨ ਵੀ ਕਰਾਇਆ, ਅਸੀਂ ਆਪਣਾ ਮਾਲੀ ਨੁਕਸਾਨ ਵੀ ਕਰਾਇਆ, ਤੇ ਸਾਡੇ ਤੇ ਕਰਜ਼ੇ ਦਾ ਬੋਝ ਵੀ ਪਾਇਆ ਤੁਸੀਂ। ਉਸ ਕਰਜ਼ੇ ਦੀ ਮਿਆਦ ਨੂੰ ਘਟਾਉਣ ਦੇ ਵਿੱਚ ਗੁਜਰਾਲ ਸਾਹਿਬ ਤੇ ਡਾਕਟਰ ਮਨਮੋਹਨ ਸਿੰਘ ਦਾ ਯੋਗਦਾਨ ਰਿਹਾ ਜੀ। ਪਰ ਫਿਰ ਇਸ ਨੂੰ ਸੰਗਤ ਦਰਸ਼ਨ, ਪੰਚਾਇਤਾਂ ਨੂੰ ਵੰਡ, ਇਹਨੂੰ ਵੰਡ, ਉਹ ਵੀ ਕਿਵੇਂ ਕਿ ਇਹ ਕਹਿ ਕੇ ਕਿ ਲਾ ਵੀ ਦਿਓ ਮਾੜਾ ਮੋਟਾ, ਇਹਦਾ ਮਤਲਬ ਤੁਸੀਂ ਸਿੱਧੀ ਰਿਸ਼ਵਤ ਦੇ ਰਹੇ ਸੀ ਆਪਣੇ ਲੀਡਰਾਂ ਨੂੰ ਪਿੰਡਾਂ ਨੂੰ ਦਿਖਾ ਕੇ। ਇਹ ਬੋਲ ਨੇ ਪ੍ਰਕਾਸ਼ ਸਿੰਘ ਬਾਦਲ ਦੇ, ਪਿੰਡਾਂ ਦੀਆਂ ਪੰਚਾਇਤਾਂ ਸੱਥਾਂ 'ਚ ਬੈਠ ਕੇ, ਕਿਹਾ ਤੁਹਾਡੇ ਪਿੰਡ ਦੇ ਨਾਂ ਤੇ ਮੈਂ ਗ੍ਰਾਂਟ ਦੇ ਕੇ ਚੱਲਿਆ, ਸਰਪੰਚ ਸਾਹਿਬ ਥੋੜੀ ਜਿਹੀ ਲਾ ਵੀ ਦਿਓ। ਮਤਲਬ ਤੁਹਾਨੂੰ ਪਤਾ ਹੈ ਕਿ ਪਿੰਡ ਤੇ ਨਹੀਂ ਲੱਗਣੀ। ਤੇ ਉੱਥੋਂ ਸ਼ੁਰੂ ਹੋਈ ਪ੍ਰਕਿਰਿਆ, ਅੱਜ ਲਿਆ ਕੇ ਅਸੀਂ 4.5 ਲੱਖ ਕਰੋੜ ਦੇ ਕਰਜ਼ਈ ਤੇ ਆ ਗਏ। ਪਰ ਜੇ ਉਹ ਬਾਦਲ ਦਲ, ਕਾਂਗਰਸੀ, ਕੈਪਟਨ, ਇਹ ਸਾਰੇ ਜ਼ਿੰਮੇਵਾਰ ਨੇ, ਤਾਂ ਉਹਦੇ ਨਾਲ ਉਹ 10 ਗੁਣਾ ਵੱਧ ਜ਼ਿੰਮੇਵਾਰ ਨੇ ਮੌਜੂਦਾ ਵਾਲੇ ਇਨਕਲਾਬ ਵਾਲੇ। ਕਾਰਨ ਮੈਂ ਤੁਹਾਡੇ ਮੂਹਰੇ 2 ਚੀਜ਼ਾਂ ਰੱਖ ਦਿੰਦਾ ਜੀ। 2017 'ਚ ਕੈਪਟਨ ਸਰਕਾਰ ਆਈ, ਉਸ ਸਮੇਂ ਪੰਜਾਬ ਦੇ ਸਿਰ ਤੇ ਕਰਜ਼ਾ 1.82 ਲੱਖ ਕਰੋੜ ਸੀ। ਇਹਦਾ ਮਤਲਬ ਬਾਦਲ ਸਰਕਾਰ ਜਦੋਂ ਗਈ ਤਾਂ 1.82 ਲੱਖ 1.82 ਲੱਖ ਕਰੋੜ ਦਾ ਕਰਜ਼ਾ ਛੱਡ ਕੇ ਗਈ। ਬਿਲਕੁਲ। ਤੇ ਕੈਪਟਨ ਸਰਕਾਰ ਦਾ ਰਾਜ ਖਤਮ ਹੋਇਆ ਤੇ ਆਮ ਆਦਮੀ ਪਾਰਟੀ ਦਾ ਰਾਜ ਆਇਆ 2022 ਦੇ ਵਿੱਚ, ਤੇ ਕਰਜ਼ੇ ਦੀ ਮਿਆਦ ਵੱਧ ਕੇ 2.82 ਲੱਖ ਕਰੋੜ ਹੋ ਗਈ। ਬਿਲਕੁਲ। ਮਤਲਬ 5 ਸਾਲਾਂ 'ਚ 1 ਲੱਖ ਕਰੋੜ ਹੋਰ ਵੱਧ ਗਿਆ ਜੀ। ਹੁਣ 2022 ਤੋਂ 31 ਮਾਰਚ 2025 ਤੱਕ ਜਾਂਦਿਆਂ ਇਹ ਕਰਜ਼ਾ 3.83 ਲੱਖ ਕਰੋੜ ਹੋ ਗਿਆ। ਹੁਣ 2022 ਤੋਂ 25, 23, 24, 25, 3 ਸਾਲਾਂ 'ਚ ਜੀ। ਸਹੀ ਹੈ। ਜਿਹੜਾ 5 ਸਾਲਾਂ 'ਚ 1 ਲੱਖ ਕਰੋੜ ਵਧਿਆ ਸੀ, ਉਹ 3 ਸਾਲਾਂ 'ਚ ਵੱਧ ਗਿਆ। ਤੇ ਫਿਰ ਅਗਲੇ 2 ਸਾਲਾਂ 'ਚ ਕੀ ਹੋਊਗਾ? ਤੇ ਨਤੀਜਾ ਖੁਦ ਬਜਟ 'ਚ ਦੱਸ ਕੇ ਗਏ ਕਿ ਅਸੀਂ 4.5 ਲੱਖ ਕਰੋੜ ਦੇ ਪਾਰ ਚਲੇ ਜਾਣਾ। ਪੰਜਾਬ ਦਾ ਹਰ ਜੰਮਣ ਵਾਲੇ ਜਵਾਕ ਦੇ ਸਿਰ ਤੇ 1.5 ਲੱਖ ਤੋਂ ਲੈ ਕੇ 2 ਲੱਖ ਦਾ ਕਰਜ਼ਾ।
ਮਤਲਬ ਇਹ ਨਾ ਹੋਇਆ ਕਰੇ ਕਿ ਪੰਜਾਬ ਸਰਕਾਰ ਨਿਆਣਾ ਜੰਮਣ ਤੇ ਘਰੇ ਆਇਆ ਕਰੇ, ਬੂਆ ਖੜਕਾ ਕੇ ਕਿਹਾ ਕਰੇ ਕਿ ਲਓ ਜੀ ਦਿਓ ਵਧਾਈਆਂ, ਤੁਹਾਡਾ ਨਿਆਣਾ ਕਰਜ਼ਾ ਮੁਕਤ ਕਰੀ 2 ਲੱਖ ਤਾਂ ਫੜਾ ਦੋ। ਸੋ ਇਹ ਹਾਲ ਨਾ ਹੋ ਜਾਵੇ ਜੀ। ਹੁਣ ਵਿੱਤੀ ਵਰੇ ਦਾ ਦੂਜਾ ਮਹੀਨਾ, ਮਈ ਮਹੀਨਾ ਜੀ ਚ ਅਸੀਂ ਗੱਲ ਕਰ ਰਹੇ ਹਾਂ। ਪਿਛਲੇ ਮਹੀਨੇ ਵੀ ਇਹਨਾਂ ਨੇ ਕਰਜ਼ੇ ਚੁੱਕੇ, ਅਸੀਂ ਜਦ ਵੀ ਗੱਲ ਕੀਤੀ। ਹਰ ਮਹੀਨੇ ਐਵਰੇਜ 4000, 4200, 4300 ਕਰੋੜ ਦਾ ਕਰਜ਼ਾ ਚੁੱਕ ਰਹੇ ਨੇ। ਤੇ ਹੁਣ ਕਹਿੰਦੇ ਜੀ ਅਸੀਂ 2500 ਕਰੋੜ ਦਾ ਕਰਜ਼ਾ ਹੋਰ ਚੁੱਕਣਾ। ਉਹਦੇ ਲਈ ਮਨਜ਼ੂਰੀ ਮਿਲ ਗਈ, ਅਸੀਂ ਨੀਮਾ ਤਹਿਤ ਚੱਕ ਰਹੇ ਹਾਂ ਤੇ ਇਹ 18 ਸਾਲ ਲਈ 1000 ਕਰੋੜ। ਠੀਕ ਆ, 1000 ਕਰੋੜ ਰੁਪਇਆ 18 ਸਾਲ ਦੀ ਮਿਆਦ ਤੇ। 800 ਕਰੋੜ ਰੁਪਇਆ ਕਹਿੰਦੇ ਜੀ 15 ਸਾਲ ਦੀ ਮਿਆਦ ਤੇ, ਤੇ 700 ਕਰੋੜ ਰੁਪਇਆ 12 ਸਾਲ ਦੀ ਮਿਆਦ ਤੇ ਜੀ। ਇਹ ਇਸ ਤਰ੍ਹਾਂ ਅਸੀਂ 2500 ਕਰੋੜ ਹੋਰ ਚੱਕਣਾ ਤੇ ਜੀ ਅਸੀਂ ਕਰਜ਼ਾ ਲਾਉਣ ਲਈ ਕਰਜ਼ਾ ਚੱਕ ਰਹੇ ਹਾਂ। ਬਹੁਤ ਸਿਆਣੇ ਹੋ ਤੁਸੀਂ। ਇੱਥੋਂ ਦਾ ਲਾ ਲਓ ਕਿ ਇੰਜ ਜੇ ਅਸੀਂ ਵਿਆਜ ਵੀ ਪੂਰਾ ਨਹੀਂ ਤਾਰ ਪਾ ਰਹੇ, ਅਸੀਂ ਡੀਏ ਵੀ ਨਹੀਂ ਦੇ ਪਾ ਰਹੇ, ਅਸੀਂ ਤਨਖਾਹਾਂ ਵੀ ਨਹੀਂ ਦੇ ਪਾ ਰਹੇ, ਹੈ ਨਾ, ਅਸੀਂ ਪੰਜਾਬ ਨੂੰ ਪੈਰਾਂ ਸਿਰ ਕਰਨ ਦੇ ਲਈ ਕਿਸੇ ਯੋਜਨਾ ਤੇ ਕੰਮ ਵੀ ਨਹੀਂ ਕਰ ਪਾ ਰਹੇ, ਤੇ ਫਿਰ ਕਰਜ਼ਾ ਲੈ ਕੇ ਪਰਸ ਭਰਿਆ, ਖੀਸਾ ਭਰਿਆ, ਬੋਝਾ ਭਰਿਆ, ਉਹ ਭਰਿਆ ਨਹੀਂ ਹੁੰਦਾ ਜਨਾਬ। ਸਹੀ। ਇਸ ਲਈ ਮੈਨੂੰ ਨਹੀਂ ਲੱਗਦਾ ਕਿ ਪੰਜਾਬ ਇਹੋ ਜਿਹੇ ਲੀਡਰਾਂ ਦੇ ਹੱਥਾਂ 'ਚ ਰਹਿ ਕੇ ਕਰਜ਼ਾ ਮੁਕਤ ਹੋ ਪਾਊ। ਬਿਲਕੁਲ ਜੀ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਇਸੇ ਤਰ੍ਹਾਂ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।